अस्सलाम वालेकुम, सत श्री अकाल, प्रणाम। एक पिंड पंजाब दा चैनल की टीम अज पहुंची है जी तांदले वाले शहर दे विच, जिथे साडे मेहमान आए इंडिया के जिला कपूरथला दे विचों। उन्हां नाल मुलाकात करनी है जी और उन्हां कोलों पुछना है कि पाकिस्तान च आके उन्होंने किस तरह लगा, किन्नी अपनाइत मिली, लोगों ने उन्हां नाल किस तरह का सलूक किया। सारियां गल्लां बातां जी इन्हां कोलों पुछदे हैं जी। इन्हां दा पहले नाम पुछदे हैं जी। अस्सलाम वालेकुम जी, वालेकुम सलाम जी। की हाल चाल है जी? ठीक है, शुक्रिया खुदा दा। अपना नाम की है जी? वजीर मोहम्मद है जी। वजीर मोहम्मद। हाँ जी। ਕਿਹੜੇ ਜ਼ਿਲ੍ਹੇ ਚੋਂ ਆਏ ਆ ਉੱਠ ਕੇ? ਅਸੀਂ ਕਪੂਰਥਲਾ ਜ਼ਿਲ੍ਹੇ ਚੋਂ। ਕਪੂਰਥਲਾ ਜ਼ਿਲ੍ਹੇ ਵਿੱਚੋਂ। ਹਾਂ, ਸੁਰਖਪੁਰ ਪਿੰਡ ਆ ਸਾਡਾ। ਪੂਰਾ ਦੱਸੋ, ਤਹਿਸੀਲ ਵੀ ਦੱਸ ਦਿਓ। ਹਾਂ, ਤਹਿਸੀਲ ਵੀ ਕਪੂਰਥਲਾ ਹੀ ਆ ਅੱਛਾ। ਤੇ ਥਾਣਾ ਢਿਲਮਾ ਲੱਗਦਾ ਸਾਨੂੰ। ਆਪਣਾ ਕੀ ਨਾਮ ਆ ਜੀ? ਮੁਖਤਿਆਰ ਮੁਹੰਮਦ ਹੈ ਮੇਰਾ ਨਾਮ ਜੀ। ਅੱਛਾ, ਹਾਂਜੀ। ਦੱਸੋ ਹਾਂ ਮਾੜਾ ਜਿਹਾ ਆਪਣੇ ਹਾਂਜੀ। ਪਿਛੋਕੜ ਦੇ ਬਾਰੇ। ਪਿਛੋਕੜ ਦੇ ਬਾਰੇ ਕਪੂਰਥਲਾ ਜ਼ਿਲ੍ਹਾ ਸਾਡਾ, ਅੱਛਾ ਪਿੰਡ ਸੁਰਖਪੁਰ। ਅੱਛਾ ਦੁੱਲਾ ਪਹਿਲਵਾਨ ਜੋ ਹੈ ਨਾ ਕਬੱਡੀ ਖੇਲਦਾ, ਉਸका ਸਾਡਾ ਪਿੰਡ ਹੈ, ਗਵੰਡੀ ਹੈ ਸਾਡਾ। ਅੱਛਾ। ਜਾਦਾ ਦੁੱਲਾ ਪਹਿਲਵਾਨ ਕਬੱਡੀ ਦੇ ਖੇਲਦੇ, ਉੱਥੇ ਦਾ ਸਾਡਾ ਪਿੰਡ ਹੈ। ਉਹ ਕਬੱਡੀ ਖੇਲਦੇ ਆ ਹਾਂਜੀ, ਇੰਡੀਆ ਦੀ ਟੀਮ ਵਿੱਚ? ਇੰਡੀਆ ਦੀ ਟੀਮ ਦੇ ਵਿੱਚ ਕਬੱਡੀ ਖੇਲਦੇ ਆ। ਮਾਰ ਪਾਕਿਸਤਾਨ ਉਹਨਾਂ ਦਾ ਉਦੋਂ ਦੀ ਮੇਲ ਜੋਲ ਹੁੰਦਾ ਰਹਿੰਦਾ। ਅੱਛਾ। ਹਾਂਜੀ, ਵਰਲਡ ਚੋਂ ਉਹਨਾਂ ਨੇ ਨਾਮ ਜਿੱਤਿਆ ਸੀ ਦੁੱਲੇ ਨੇ। ਉਹ ਪਿੰਡ ਸਾਡਾ ਸੁਰਖਪੁਰ। ਅੱਛਾ। ਉੱਥੋਂ ਹੀ ਚੱਲ ਕੇ ਆਏ ਪਾਕਿਸਤਾਨ। ਅਸੀਂ ਬੜਾ ਲੱਖ ਲੱਖ ਸ਼ੁਕਰ ਕਰਦੇ ਅੱਲਾ ਦਾ, ਇਹਨਾਂ ਭਰਾਵਾਂ ਦਾ। ਸਾਡਾ ਬਹੁਤ ਹੀ ਐਹਤਰਾਮ ਕੀਤਾ ਜਿਨ੍ਹਾਂ ਸਾਨੂੰ ਵੀਜ਼ਾ ਦਿੱਤਾ ਪਾਕਿਸਤਾਨ ਦਾ। ਸਾਡੇ ਭੈਣ ਭਰਾ ਜੋ ਪਾਕਿਸਤਾਨ ਬਣਿਆ ਸੀ ਉਦੋਂ ਦੇ ਅਸੀਂ ਤਰਸਦੇ ਸੀ ਇੱਕ ਦੂਜੇ ਨੂੰ ਵੇਖਣ ਨੂੰ। ਅੱਛਾ। ਉਹ ਸਾਨੂੰ ਅੱਜ ਮੌਕਾ ਮਿਲ ਗਿਆ ਵੇਖਣ ਦਾ, ਉਹਨਾਂ ਨਾਲ ਬੈਠ ਕੇ ਗੱਲਾਂ ਕਰਨ ਦਾ, ਉਹਨਾਂ ਨਾਲ ਬੈਠ ਕੇ ਖਾਣਾ ਖਾਣ ਦਾ। ਕੀ ਬਾਤ। ਹਾਂਜੀ, ਜਾਣੀ ਦਿਲ ਦੇ ਵਿੱਚ ਹੈਗੀਆਂ ਸੀ ਗੱਲਾਂ ਜਿਹੜੀਆਂ ਸੀ ਉਹ ਸਾਨੂੰ ਅੱਲਾਹ ਤਾਲਾ ਨੇ ਸਾਡੇ ਮੌਜੂਦ ਸਾਹਮਣੇ ਕਰ ਦਿੱਤੀਆਂ। ਤੁਸੀਂ ਜੀ ਉਹਨਾਂ ਖੁਸ਼ ਨਸੀਬਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਇੱਦਾਂ ਮੁਲਾਕਾਤਾਂ ਹੋ ਗਈਆਂ। ਲੱਖਾਂ ਕਰੋੜਾਂ ਲੋਕ ਜਿਹੜੇ ਉਹ ਤਰਸਦੇ ਆ ਵੀ ਅਸੀਂ ਇੱਕ ਦੂਜੇ ਦੇ ਦੇਸ਼ ਜਾ ਕੇ ਆਪਣੇ ਜੰਮਣ ਭੋ ਦੇਖ ਲਈਏ, ਪੁਰਾਣੇ ਲੋਕਾਂ ਨਾਲ ਗੱਲਬਾਤ ਕਰ ਲਈਏ। ਅੱਛਾ, ਤੁਸੀਂ ਇਹ ਦੱਸੋ ਵੀ ਪਾਕਿਸਤਾਨ ਦੇ ਵਿੱਚ ਕਿਹੜੀ ਜਗ੍ਹਾ 'ਤੇ ਆਏ ਹੋ? ਅਸੀਂ ਜ਼ਿਲ੍ਹਾ ਫੈਸਲਾਬਾਦ ਤੇ ਪਿੰਡ ਸ਼ਹਿਰ ਤਾਂਦਲੇ ਵਾਲਾ। ਹਾਂਜੀ, ਇੱਥੇ ਆਪਣੀ ਰਿਸ਼ਤੇਦਾਰੀ ਸੀ ਜਾਂ ਕੋਈ ਦੁਆ ਸਲਾਮ ਵਾਲੇ ਬੰਦੇ ਆ? ਰਿਸ਼ਤੇਦਾਰੀ ਸੀ। ਅੱਛਾ। ਸਾਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ, ਅਸੀਂ ਬਹੁਤ ਚਿਰ ਹੋਇਆ ਉਦੋਂ ਆਏ ਸੀ। ਅੱਗੇ ਵਿਕਰਾਂ ਸਾਡਾ ਮਾਮਾ ਜੀ ਇੱਧਰ ਆਇਆ ਸੀ। ਅੱਛਾ। ਤੇ ਲਲਕਾਣੇ ਜ਼ਿਲ੍ਹੇ ਦੇ ਵਿੱਚ, ਹੁਣ ਲਲਕਾਣਾ ਜ਼ਿਲ੍ਹਾ ਬਣ ਗਿਆ ਹੈਗਾ ਸ਼ੇਖੂਪੁਰ। ਸ਼ੇਖੂਪੁਰ ਸੀ ਉਦੋਂ ਸ਼ੇਖੂਪੁਰ ਜ਼ਿਲ੍ਹਾ ਇਹ ਹੁਣ ਲਲਕਾਣਾ ਬਣ ਗਿਆ। ਉੱਥੇ ਸਾਡਾ ਮਾਮਾ ਜੀ ਨਹੀਂ ਤਾਂ ਉਦੋਂ ਅਸੀਂ ਛੋਟੇ ਛੋਟੇ ਹੁੰਦੇ ਆਏ ਸੀ। ਅੱਛਾ। ਉਦੋਂ ਤੋਂ ਬਾਅਦ ਹੁਣ ਸਾਨੂੰ ਅੱਲਾ ਨੇ ਇੱਧਰ ਭੇਜਿਆ। ਇਹ ਸਾਡੀ ਨਵੀਂ ਮੇਰੇ ਸਹੁਰਿਆਂ ਵੱਲੋਂ ਰਿਸ਼ਤੇਦਾਰੀ ਨਿਕਲੀ ਆ, ਉਹਨਾਂ ਦਾ ਖਾਨਦਾਨ ਸਾਰਾ ਇੱਥੇ ਬੈਠਾ। ਤੁਸੀਂ ਕਿੰਨੇ ਸਾਲਾਂ ਬਾਅਦ ਆਏ ਆ? 35-40 ਸਾਲ ਬਾਅਦ। 40 ਸਾਲ। ਹਾਂ, ਹਾਂਜੀ 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 ਹਾਂਜੀ। 35-40 ਸਾਲ ਬਾਅਦ ਫਿਰ ਅੱਲਾ ਨੇ ਮੌਕਾ ਦਿਖਾਇਆ। ਆ ਸਾਨੂੰ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਦੇ ਉਤਰਾ ਫੋਨ ਪਾਉਂਦੇ ਸਾਨੂੰ ਨੈੱਟ ਨੇ, ਇਹਨਾਂ ਭਰਾਵਾਂ ਨੇ। ਆ ਜਿਹੜੇ ਸਾਡੇ ਕੋਲ ਆਏ ਟੀਮ, ਇਹਨਾਂ ਨਾਲ ਮੁਲਾਕਾਤ ਹੁੰਦੀ ਰਹੀ ਤਾਂ ਸਾਨੂੰ ਲਹੂ ਸਾਡਾ ਜਜ਼ਬਾ ਉੱਠਿਆ ਤੇ ਸਾਨੂੰ ਇਹਨਾਂ ਨੇ ਮੁਲਾਕਾਤ ਕਰਾਈ ਸਾਡੀ। ਅੱਛਾ, ਤੁਸੀਂ ਜਦੋਂ 47 ਦੀ ਵੰਡ ਹੋਈ ਹੈ ਉਦੋਂ ਦੇ ਉੱਥੇ ਹੀ ਰਹਿੰਦੇ ਆ? ਤੁਸੀਂ ਨਹੀਂ ਉੱਜੜ ਕੇ ਆਏ? ਉੱਥੇ ਰਹਿੰਦੇ ਆ। ਇਹ ਤੁਹਾਡੇ ਬਾਕੀ ਰਿਸ਼ਤੇਦਾਰ ਆ ਗਏ ਸੀਗੇ? ਹਾਂਜੀ, ਬਾਕੀ ਆ ਗਏ ਜੀ। ਹਾਂਜੀ, ਇਹਨਾਂ ਨਾਲ ਫਿਰ ਜੂੰ ਰਾਬਤਾ ਮੁੱਕਿਆ ਜਾਣੀ ਹੁਣ 35 ਸਾਲਾਂ ਬਾਅਦ ਦੁਬਾਰਾ ਫਿਰ? ਅਸੀਂ ਜਦੋਂ ਪਾਕਿਸਤਾਨ ਬਣਿਆ ਉਦੋਂ ਦਾ ਹੀ ਹੁਣ ਸਾਡਾ ਰਹਿਤਾ ਹੋਇਆ। ਹਾਂ, ਰਾਬਤਾ ਉਦੋਂ ਦਾ ਹੁਣ ਹੋਇਆ। ਹਾਂਜੀ। ਤੇ ਕਿੰਨੇ ਦਿਨਾਂ ਦਾ ਵੀਜ਼ਾ ਮਿਲਿਆ ਸੀ? ਮਹੀਨੇ ਦਾ ਵੀਜ਼ਾ ਮਿਲਿਆ ਜੀ ਸਾਨੂੰ। ਮਹੀਨੇ ਦਾ ਵੀਜ਼ਾ? ਹਾਂਜੀ, ਆਸਾਨੀ ਨਾਲ ਮਿਲ ਗਿਆ ਸੀ? ਬਹੁਤ ਹੀ ਮਾਸ਼ਾਅੱਲਾ, ਬਹੁਤ ਹੀ। ਉਧਰੋਂ ਜਿਹੜਾ ਸਹੀ ਹੋਇਆ ਸਾਡੇ ਨਾਲ ਹੋਇਆ, ਦਿੱਲੀ ਜਾਣਾ ਪੈਂਦਾ ਸਾਨੂੰ ਵੀਜ਼ਾ ਲੈਣ ਵਾਸਤੇ। ਉਹ ਜਿਹੜਾ ਹੋਣਾ ਹੁਣੇ ਸਾਨੂੰ ਜਦੋਂ ਅਸੀਂ ਬਾਰਡਰ ਪਾਰ ਕਰ ਲਿਆ ਇੱਧਰ ਨੂੰ, ਸਾਨੂੰ ਤਾਂ ਅਸੀਂ ਚੇਤਾ ਆਉਣ ਦਿੱਤਾ ਹੀ ਨਹੀਂ। ਅੱਛਾ। ਇੰਡੀਆ ਦਾ ਚੇਤਾ ਆਉਣ ਦਿੱਤਾ ਹੀ ਨਹੀਂ। ਇੰਨਾ ਕੁ ਮੁਹੱਬਤ, ਇੰਨੀ ਕੁ ਮਾਸ਼ਾਅੱਲਾ ਸਾਨੂੰ ਤੇ ਇਹ ਚੀਜ਼ ਦੇ ਹੀ ਕਾਬਲ ਨਹੀਂ। ਤੁਹਾਡਾ ਕਹਿਣ ਦਾ ਮਕਸਦ ਹੈ ਵੀ ਸਾਨੂੰ ਅਪਣਾਈਅਤ ਹੀ ਇੰਨੀ ਮਿਲੀ ਹੈ, ਇਦਾਂ ਹੀ ਲੱਗਦਾ ਜਦੋਂ ਆਪਣੇ ਘਰ ਚ ਆ ਗਏ। ਘਰ ਜੀ, ਆਪਣੇ ਘਰ, ਆਪਣਾ ਟੱਬਰ, ਆਪਣਾ ਹੈ ਵੀ ਆਪਣਾ ਹੀ ਆ। ਇਹ ਸੀ ਅਸੀਂ ਇੱਕ ਦੂਜੇ ਚਿਹਰੇ ਨੂੰ ਤਰਸਦੇ ਵੇਖ ਲਈਏ, ਬੈਠ ਕੇ ਖਾਣਾ ਖਾ ਲਈਏ, 2 ਮਿੰਟ ਗੱਲਾਂ ਕਰ ਲਈਏ। ਉਹ ਵੀ ਸਾਨੂੰ ਅੱਲਾ ਨੇ ਮੌਕਾ ਦਿੱਤਾ। ਦੇਖੇ ਨਾ ਹੋਣਗੇ ਆਪਣੀ ਸਾਡੇ ਇਹੋ ਜਿਹੇ ਖਲਾਕ ਪਿਆਰ ਮੁਹੱਬਤ। ਮੈਂ ਫਿਰਿਆ ਤਾਂ ਹੋਰ ਵੀ ਬਥੇਰੇ ਆ, ਪਰ ਇਹੋ ਜਿਹੇ ਖਲਾਕ ਮੈਂ ਕਿਤੇ ਦੇਖੇ ਨਾ ਹੋਣਗੇ ਜਿਹੋ ਜਿਹੇ ਸਾਨੂੰ ਪਾਕਿਸਤਾਨ ਦੇ ਵਿੱਚ ਮਿਲੇ, ਆਪਣੇ ਭਾਈਆਂ ਨਾਲ ਮਿਲ ਕੇ। ਇਹ ਨਹੀਂ ਸਾਡੇ ਰਿਸ਼ਤੇਦਾਰੀ। ਦੇਖੋ ਜੀ, ਤੁਸੀਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਆਏ ਆ, ਤੁਹਾਡੀ ਬਰਾਦਰੀ ਵੀ ਆ, ਰਿਸ਼ਤੇਦਾਰੀ ਵੀ ਆ, ਫਿਰ ਮੁਸਲਮਾਨ ਆ ਤੁਸੀਂ। ਇੱਥੇ ਤਾਂ ਸਾਡੇ ਜਿਹੜੇ ਹਿੰਦੂ ਭਰਾ ਜਾਂ ਸਿੱਖ ਭਰਾ ਆਉਂਦੇ ਆ, ਉਹਨਾਂ ਨੂੰ ਵੀ ਲੋਕ ਇਸੇ ਤਰ੍ਹਾਂ ਹੀ ਪਿਆਰ ਕਰਦੇ ਆ, ਬਲਕਿ ਹੋ ਸਕਦਾ ਤੁਹਾਡੇ ਨਾਲੋਂ ਵੀ ਜ਼ਿਆਦਾ ਕਰਦੇ ਹੁਣ, ਕਿਉਂਕਿ ਜਿਹੜੀ ਉਹਨਾਂ ਨੇ ਪੱਗ ਬੰਨੀ ਉਹਦਾ ਤਾਂ ਬੜਾ ਹੀ ਸਤਿਕਾਰ ਕਰਦੇ ਸਾਡੇ ਪਾਕਿਸਤਾਨ ਦੇ ਵਿੱਚ। ਜੀ ਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਵੀਜ਼ਾ ਜਿਹੜਾ ਮਿਲਿਆ ਇਹਦਾ ਕੀ ਤਰੀਕਾਕਾਰ ਆ ਲੈਣ ਦਾ?
ਤਰੀਕਾਕਾਰ ਸਾਡੇ ਤੇ ਇਧਰੋਂ ਇਹਨਾਂ ਨੇ ਕੋਸ਼ਿਸ਼ ਕੀਤੀ, ਸਾਨੂੰ ਸ਼ਾਦੀ ਤੇ ਬੁਲਾਇਆ ਮੁੰਡੇ ਇਹਨਾਂ ਨੇ ਤੁਹਾਨੂੰ ਸਪਾਂਸਰ ਭੇਜਿਆ? ਹਾਂਜੀ ਹਾਂਜੀ, ਇਹਨਾਂ ਨੇ ਭੇਜਿਆ ਤੇ ਸਾਨੂੰ ਉਹਨਾਂ ਨੇ ਇਨਕਾਰ ਨਹੀਂ ਕੀਤਾ, ਵੀਜ਼ਾ ਦੇ ਦਿੱਤਾ। ਜਾਣੀ ਇੱਥੋਂ ਬੰਦਾ ਕਿਸੇ ਨੂੰ ਸਪਾਂਸਰ ਕਰੇ ਹਾਂਜੀ ਹਾਂਜੀ, ਤਾਂ ਉਧਰ ਵਾਲੇ ਨੂੰ ਫਿਰ ਕੀ ਕਰਨਾ ਪੈਂਦਾ ਉਹ ਦੱਸੋ। ਉਧਰ ਵਾਲੇ ਨੂੰ ਬਸ ਕੁਝ ਨਹੀਂ, ਉਹਨਾਂ ਨੂੰ ਇੱਧਰ ਕਾਗਜ਼ ਮਿਲ ਜਾਣੇ ਆ। ਹਾਂ। ਇਧਰੋਂ ਜਿਹੜੇ ਭੇਜੇ ਉਹਨਾਂ ਨੇ ਉਹ ਅਸੀਂ ਦਿੱਲੀ ਮੈਸੀ ਦੇ ਵਿੱਚ ਜਾਣਾ, ਉਹ ਸਾਡੇ ਕੋ ਹਾਲਾਤ ਵੇਖ ਕੇ, ਸਾਡੀ ਉਮਰ ਵੇਖ ਕੇ ਉਹ ਸਾਨੂੰ ਦੇ ਦਿੰਦੇ ਆ, ਵੀਜ਼ਾ ਦੇ ਦਿੰਦੇ ਆ। ਵੀ 60-65 ਤਾਂ ਨਾ ਹੋਵੇ ਨਾ ਫਿਰ ਵੀਜ਼ਾ ਫੋਰਨ ਦੇ ਦਿੰਦੇ ਉਦੋਂ ਹੀ, ਤੇ ਜੇ ਹੋਵੇ ਤਾਂ ਉਹ ਇਨਕੁਆਰੀ ਪਾਉਂਦੇ 2-3 ਮਹੀਨੇ ਜਾਂ ਇਨਕੁਆਰੀ ਕਰਕੇ ਫਿਰ ਸਾਨੂੰ ਇਜਾਜ਼ਤ ਦਿੰਦੇ ਵੀ ਜਾਓ ਤੁਹਾਨੂੰ ਦਾ ਵੀਜ਼ਾ ਆ ਗਿਆ। ਫਿਰ ਦੁਬਾਰਾ ਇੱਧਰ ਪਹੁੰਚ ਸੁਣ ਕਰਦੇ ਆ, ਫਿਰ ਉਹ ਖਰਚਾ ਕਿੰਨਾ ਕੁ ਆ ਜਾਂਦਾ? ਖਰਚਾ ਤਾਂ ਵੈਸੇ ਕੁਝ ਨਹੀਂ ਆਉਂਦਾ, ਆ ਗਿਆ 20,000 ਰੁਪਇਆ ਹੋਰ। ਨਹੀਂ ਇਹ ਵੀਜ਼ਾ ਫੀਸ ਹੈ ਨਹੀਂ? ਨਹੀਂ ਨਹੀਂ, ਵੀਜ਼ਾ ਫੀਸ ਨਹੀਂ, ਸਾਡਾ ਆਉਣ ਜਾਣ ਦਾ ਹੀ ਤੇ ਫਿਰਨ ਤੁਰਨ ਦਾ ਇੰਨਾ ਉਹ ਕਹੋ। ਤਾਂ ਚਲੋ ਕਿਰਾਇਆ ਭਾੜਾ ਹੋਇਆ ਨਾ, ਵੀਜ਼ਾ ਫੀਸ ਕਿੰਨੀ ਆ? ਵੀਜ਼ਾ ਫੀਸ ਤੇ 400। 400 ਰੁਪਈਆ? ਹਾਂਜੀ, ਇੰਡੀਆ ਦਾ 400? ਇੰਡੀਆ ਦਾ 400। ਸਾਡਾ ਲਾ ਲਓ 700 ਲਾ ਲਓ। ਹਾਂਜੀ 400 ਇਹ ਤੇ 400 ਵਕੀਲ ਕੋਲ ਲੈ ਲੈਂਦੇ ਭਰਨ ਹੁੰਦਾ। ਤੁਹਾਨੂੰ ਕਿੱਦਾਂ ਲੱਗਾ ਜੀ ਇੱਥੇ ਆ ਕੇ? ਸਾਨੂੰ ਬਹੁਤ ਵਧੀਆ ਜੀ। ਅਸੀਂ ਤੇ ਇਦਾਂ ਜਿੱਦਾਂ ਆਪਣੇ ਘਰ ਹੀ ਬੈਠੇ ਪੰਜਾਬ 'ਚ ਹੀ, ਇੰਡੀਆ 'ਚ ਹੀ ਘੁੰਮ ਰਹੇ। ਹਾਂਜੀ, ਇੰਡੀਆ 'ਚ ਹੀ ਘੁੰਮ ਰਹੇ ਆ। ਅੱਛਾ। ਕੋਈ ਸਾਨੂੰ ਇਹੋ ਜਿਹੀ ਪਰੇਸ਼ਾਨੀ ਨਹੀਂ, ਕੋਈ ਦੂਸਰਾ ਨਹੀਂ ਲੱਗਾ ਮੁਲਕ। ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂਜੀ, ਮੈਂ ਪਹਿਲੀ ਵਾਰ ਆਇਆ। ਇਹ ਭਾਈ ਸਾਹਿਬ ਪਹਿਲਾਂ ਵੀ ਆ ਗਏ, ਅਜੇ ਇਹਨਾਂ ਸਾਲ ਵੀ ਨਹੀਂ ਹੋਇਆ ਆਇਆ। ਜਦੋਂ ਤੁਸੀਂ ਵਾਹਗਾ ਬਾਰਡਰ ਦੇ ਰਾਸਤੇ ਆਏ, ਹਾਂਜੀ ਵਾਹਗਾ ਬਾਰਡਰ ਲੰਘੇ, ਪਤਾ ਲੱਗ ਗਿਆ ਵੀ ਹੁਣ ਅਸੀਂ ਪਾਕਿਸਤਾਨ ਦੀ ਸਰਹੱਦ ਵਿੱਚ ਆ ਗਏ ਆ, ਹਾਂਜੀ, ਤੇ ਤੁਹਾਨੂੰ ਕਿੱਦਾਂ ਦਾ ਲੱਗਾ ਫਿਰ? ਸਾਨੂੰ ਬਹੁਤ ਵਧੀਆ, ਕਹਾਣੀ ਕੋਈ ਮਹਿਸੂਸ ਹੀ ਨਹੀਂ ਹੋਇਆ। ਦਿਲ 'ਚ ਕੀ ਸੀ ਉਦੋਂ? ਸਾਨੂੰ ਇਹੋ ਸ਼ੌਂਕ ਸੀਗਾ ਵੀ ਅਸੀਂ ਪਾਕਿਸਤਾਨ ਚੱਲੇ ਆ, ਸਾਡੇ ਭੈਣ ਭਰਾ ਉੱਥੇ ਆ ਤੇ ਉਹਨਾਂ ਨੂੰ ਮਿਲਣ ਵਾਸਤੇ ਚੱਲੇ। ਤੁਹਾਡੇ ਜਜ਼ਬਾਤ ਕੀ ਸੀ ਉਦੋਂ? ਜਜ਼ਬਾਤ ਸਾਡੇ ਇਹੋ ਸੀਗੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਭੈਣਾਂ ਭਰਾਵਾਂ ਨੂੰ ਮਿਲ ਲਈਏ, ਵੀ ਉਹਨਾਂ ਨਾਲ ਸਾਡੀ ਮੁਲਾਕਾਤ ਹੋਵੇ, ਅਸੀਂ ਉਹਨਾਂ ਦੇ ਚਿਹਰੇ ਦੇਖ ਲਈਏ। ਬਹੁਤ ਚਿਰਾਂ ਤੋਂ ਤਰਸ ਰਹੇ ਸੀਗੇ। ਤੁਹਾਨੂੰ ਲੈਣ ਕੌਣ ਗਿਆ ਸੀ ਇੱਥੋਂ? ਸਾਡੇ ਤੇ ਰਿਸ਼ਤੇਦਾਰ ਹੀ ਆ, ਅੱਛਾ ਲਾਹੌਰ ਰਹਿੰਦੇ ਆ, ਅੱਛਾ। ਉਹ ਲੈਣ ਗਏ ਸੀਗੇ। ਸਾਨੂੰ ਕੋਈ ਮੁਸ਼ਕਲ ਹੀ ਨਹੀਂ ਹੋਈ ਆਉਣ ਦੀ। ਉਧਰੋਂ ਲੜਕਾ ਸਾਡਾ ਛੱਡ ਗਿਆ ਸੀ ਬਾਰਡਰ ਤੇ, ਬਾਰਡਰ ਪਾਰ ਕੀਤਾ ਮੋਰੇ ਇਹ ਜਦੋਂ ਇੱਥੇ ਤੋਂ ਲੋਕ ਦੇਖੇ, ਇਦਾਂ ਦੀਆਂ ਦੁਕਾਨਾਂ, ਗੱਡੀਆਂ, ਮੋਟਰਾਂ, ਬਾਕੀ ਚੀਜ਼ਾਂ ਦੇਖੀਆਂ, ਫਿਰ ਕੀ ਫਰਕ ਲੱਗਾ ਕੋਈ? ਨਹੀਂ, ਸਾਨੂੰ ਕੋਈ ਫਰਕ ਨਹੀਂ ਲੱਗਾ। ਅਸੀਂ ਤਾਂ ਜਿੱਦਾਂ ਦਾ ਉਧਰ ਇੰਡੀਆ ਘੁੰਮਦੇ ਉਦਾਂ ਦਾ ਇੱਧਰ। ਹਾਂਜੀ, ਸੇਮ ਹੀ ਆ ਸਾਰੇ। ਸਗੋਂ ਜਿਹੜੇ ਭੈਣ ਭਰਾ ਮਿਲਦੇ ਬਹੁਤ, ਉਹਨਾਂ ਸਾਨੂੰ ਪਿਆਰ ਦਿੱਤਾ। ਤੁਸੀਂ ਮੈਨੂੰ ਇਹ ਦੱਸੋ ਜੀ, ਹੁਣ ਪਾਕਿਸਤਾਨ 'ਚ ਆ ਕੇ ਤੁਸੀਂ ਕਿਹੜੇ ਕਿਹੜੇ ਇਲਾਕੇ ਘੁੰਮ ਲਏ ਆ? ਖੁੱਲਾ ਵੀਜ਼ਾ ਲੈ ਕੇ ਆਏ ਹੋ? ਖੁੱਲਾ ਵੀਜ਼ਾ ਲੈ ਕੇ ਜੀ। ਅਸੀਂ ਫੈਸਲਾਬਾਦ ਦੇ ਇੱਥੇ ਲਾਸਟ ਪਿੰਡ ਲਰਕਾਣੇ ਕੱਲ ਗਏ ਸੀ ਅਸੀਂ, ਅੱਛਾ। ਪਰਸੋਂ। ਹੋਰ ਵੈਸੇ ਨਹੀਂ ਕਿਤੇ ਗਏ, ਇੱਥੇ ਆਸ-ਪਾਸ ਸਾਡੇ ਨਨਕਾਣਾ ਸਾਹਿਬ ਦੀ ਜ਼ਿਆਰਤ ਕਰਿਆ ਹੈ? ਹਾਂਜੀ 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 ਆਪਣਾ ਗੁਰੂ ਨਾਨਕ ਦੇਵ ਜੀ। ਹਾਂਜੀ ਹਾਂਜੀ ਹਾਂਜੀ। ਅੱਛਾ। ਉੱਥੇ ਕਿੱਦਾਂ ਲੱਗਾ ਉੱਥੇ ਜਾ ਕੇ? ਮਾਸ਼ਾਅੱਲਾ, ਕਿਆ ਗਾ ਬਾਤਾਂ ਜੀ, ਕਿਆ ਬਾਤਾਂ ਵਾ। ਪਾਕਿਸਤਾਨ ਨੇ ਜੋ ਮਤਲਬ ਹਾਂਜੀ ਇੰਤਜ਼ਾਮਾਤ ਹਾਂਜੀ ਕੀਤੇ, ਉਹਨਾਂ ਤੋਂ ਮੁਤਮਿਨ ਹੋ ਤੁਸੀਂ? ਬਿਲਕੁਲ ਬਿਲਕੁਲ। ਉਹ ਜਿਹਾ ਹੀ ਇੰਡੀਆ 'ਚ ਵੀ ਇਹੋ ਜਿਹਾ ਕਰ ਸਕਦਾ ਜੋ ਸਾਨੂੰ ਇਸ ਤਰ੍ਹਾਂ ਮਿਲ ਜਾ ਉੱਥੇ। ਜੋ ਪਾਕਿਸਤਾਨ ਦੇ ਸਾਡੇ ਭਾਈ ਕਰ ਰਹੇ ਆ ਨਾ, ਹੋਰ ਕਿਸੇ ਮੁਲਕ ਵੀ ਨਹੀਂ ਕਰ ਰਹੇ। ਇਹ ਸਰਕਾਰ ਸਾਡੇ ਇਹੋ ਜੀ ਸ਼ਖਸ ਆ ਜਾਣ, ਅੱਲਾ ਦੇ ਪਲਤਾ ਦਾ ਭੇਜ ਦਿਓ, ਸਾਡੇ ਦੁਆਵਾਂ ਆਵਾਂ ਬਿਲਕੁਲ ਕਰੀਬ ਹੋ ਜਾਣ, ਤੇ ਸਾਡਾ ਆਹ ਜਿਹੜੀ ਪਰੇਸ਼ਾਨੀ ਬਜ਼ੁਰਗਾਂ ਨੂੰ ਸਾਡੇ ਹੁੰਦੀ ਹੈ ਨਾ ਹੋਵੇ, ਸਾਡੇ ਬੁਲਬੁਲੇ ਜਿਹੜੇ ਆ ਨਾ ਆਸਾਨ ਹੋ ਜਾਣ, ਇੱਧਰ ਲਿਆਂਦੇ ਉੱਧਰ ਲਿਆਂਦੇ ਵੀ, ਤੇ ਰੋਜੀ ਬੋਟੀ ਖਿਲਾ ਦੇ, ਜਿੱਥੇ ਲਿਖੀ ਉਹ ਖਾਣੀ ਆ, ਦਾਣਾ ਪਾਣੀ ਲਿਖਿਆ ਕਿ ਲਿਖਿਆ ਖਾਣਾ ਹੀ ਖਾਣੇ ਆ। ਕੋਈ ਸਾਨੂੰ ਤੰਗੀ ਫੰਗੀ ਨਹੀਂ, ਇਹੋ ਤੰਗੀਆਂ ਸਾਡੇ ਵਿਛੋੜਿਆਂ ਦੀ, ਵਿਛੋੜਿਆਂ ਦੀਆਂ। ਵਿਛੋੜਿਆਂ ਦੀ ਤੰਗੀਆਂ, ਸਾਨੂੰ ਹੋਰ ਕੋਈ ਵਿਛੋੜਿਆ ਤੰਗੀ ਨਹੀਂ ਗੀ। ਮਾਸ਼ਾਅੱਲਾ, ਸਾਡੇ ਨਾਲ ਸਿੱਖ ਦਾ ਭਰਾ ਰਲ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੰਦੇ ਆ। ਜੋ ਸਾਨੂੰ ਦੁੱਖ ਤਕਲੀਫ ਹੋਵੇ ਉਹਨਾਂ ਦੇ ਹੋਵੇ, ਅਸੀਂ ਉਹ ਕਿਸੇ ਬੰਦੇ ਦਾ ਵਸੇ ਹੋਵੇ, ਜਾਂਦੇ ਆ, ਸ਼ਰੀਕੇ ਬਰਾਦਰੀ ਤਰ੍ਹਾਂ ਹੀ ਅਗਲੇ ਨਾਲ ਚੱਲਦੇ ਆ। ਜੀ ਜੀ। ਸਾਨੂੰ ਇਹੋ ਤੰਗੀ ਹੋ, ਸਾਡੇ ਭੈਣ ਭਰਾ ਜਿਹੜੇ ਵਿਛੜੇ ਆ ਨਾ, ਸਾਨੂੰ ਮਿਲ ਜਾਣ। ਅਸੀਂ ਭਾਈ ਸਾਹਿਬ ਨੂੰ ਦੇਖਿਆ ਹੀ ਨਹੀਂ, ਕਦੀ ਦੇਖਿਆ ਹੀ ਨਹੀਂ। ਫੋਨਾਂ ਤੇ ਗੱਲਾਂ ਹੋਣ ਲੱਗ ਪਈਆਂ, ਇੱਥੇ ਹੋਣ ਲੱਗ ਪਈਆਂ, ਸਾਡੇ ਦਿਲ ਨੇ ਜੱਬਾ ਮਾਰਿਆ ਵੀ ਅੱਲਾ ਇਹ ਕੀ ਕਰ ਰਹੇ ਆ, ਕਮਾਈ ਦੇ ਪੈਸੇ ਤੇ ਇੱਥੇ ਕਈ ਆਏ ਤੇ ਕਈ ਗਏ, ਤੇ ਅਸੀਂ ਵੇਖੀਏ ਕੋਸ਼ਿਸ਼ ਕਰਕੇ, ਜੇ ਕੋਸ਼ਿਸ਼ ਸਾਡੀ ਅੱਲਾ ਕਾਮਯਾਬ ਕਰਦੇ ਤੇ ਅੱਲਾ ਨੇ ਕਾਮਯਾਬ ਕਰਦੀ ਸਾਨੂੰ ਬੁਲਾਤਾ। ਦੇਖੋ ਜੀ, ਬੰਦੇ ਦੀ ਨੀਅਤ ਹੋਵੇ ਤਾਂ ਫਿਰ ਬੰਦੇ ਨੂੰ ਫਲ ਮਿਲ ਹੀ ਜਾਂਦਾ। ਰਾਤੀ ਨੂੰ ਸਭ ਕੁਝ ਮਿਲਦਾ। ਹਾਂਜੀ। ਤੇ ਤੁਹਾਨੂੰ ਹੁਣ ਜਦੋਂ ਪਾਕਿਸਤਾਨ 'ਚ ਫਿਰਦੇ ਆ ਜਾਂ ਇੱਥੇ ਮਹੱਲੇਦਾਰੀ 'ਚ ਆ, ਤੁਹਾਨੂੰ ਲੋਕਾਂ ਨੂੰ ਜਦੋਂ ਪਤਾ ਲੱਗਦਾ ਵੀ ਇਹ ਇੰਡੀਆ 'ਚ ਆਏ ਆ, ਫਿਰ ਉਹ ਕਿੱਦਾਂ ਤੁਹਾਡੇ ਨਾਲ ਮਿਲਦੇ ਵਰਤਦੇ? ਬਹੁਤ ਹੀ ਰਿਸ਼ਤੇਦਾਰਾਂ ਤਾਂ ਕਰਨਾ ਹੀ ਕਰਨਾ, ਉਹ ਸਾਨੂੰ ਯਾਦ ਨਹੀਂ ਛੱਡਦੇ ਨਹੀਂ ਰਹੇ। ਅੱਛਾ। ਸਾਨੂੰ ਸਾਨੂੰ ਚੇਤਾ ਹੀ ਨਹੀਂ ਆਉਣ ਦਿੱਤਾ, ਸਾਨੂੰ ਮੌਕਾ ਨਹੀਂ ਦਿੱਤਾ ਕਿਸੇ ਘਰ ਵੀ ਜਰਾ ਬਹਿ ਲੈਂਦੀ, ਕੋਈ ਸਾਡੇ ਅੱਜ। ਮੈਂ ਇੱਥੇ ਇੱਕ ਦਿਨ 3-4 ਦਿਨ ਹੋ ਗਿਆ ਆਪਣੀ ਜਾਮ ਖਤ ਕਰਾਉਣ ਗਿਆ, ਤੋ ਮੈਂ ਪਿਛਲੇ ਸਾਲ ਆਏ, ਉਦੋਂ ਵੀ ਉਹ ਮੁੰਡੇ ਕੋਲ ਖਤ ਕਰਾਏ, ਤਾਂ ਉਹਨੇ ਮੈਨੂੰ ਕਹਿੰਦਾ ਅੰਕਲ ਜੀ ਬੈਠੋ ਬੈਠੋ। ਉਹਨੇ ਵੱਡੀ ਮੁਹੱਬਤ ਨਾਲ ਮੇਰੇ ਖਤ ਕੀਤੇ, ਸਾਡੀ ਸ਼ੇਪ ਕੀਤੀ। ਫਿਰ ਉਹ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਜਾਣ ਦੇਣਾ, ਮੇਰੇ ਘਰੋਂ ਖਾਣਾ ਜ਼ਰੂਰ ਖਾਣਾ ਤਕਾਲਣ ਨੂੰ। ਅੱਛਾ। ਮੈਂ ਕਿਹਾ ਵੀ ਨਹੀਂ, ਅਸੀਂ ਤਾਂ ਬਹੁਤ ਮਜਬੂਰ ਹਾਂ, ਖਾਣਾ ਸਾਡੇ ਆਪਣੇ ਘਰਾਂ 'ਚ ਨਹੀਂ ਜਾ ਹੋਇਆ,
ਕਹਿੰਦਾ ਨਹੀਂ ਫਿਆਕਰ ਜੀ ਇੱਕ ਗੱਲ ਤੂੰ ਮੈਨੂੰ ਕੁਛ ਨਾ ਕੁਛ ਕਰੋ ਨਾ, ਮੈਂ ਪਾਣੀ ਠੰਡਾ ਲਿਆਵਾਂ। ਮੈਂ ਕਿਹਾ ਵੀ ਠੰਡਾ ਚੱਲ ਤੂੰ ਰਹਿ ਦੇ, ਚਾਹ ਮੈਂ ਕਿਹਾ ਚੱਲ ਦਿਆ। ਉਹਨੇ ਬੜੇ ਮੁਹੱਬਤ ਠੰਡਾ ਵੀ ਜਾਂਦਾ, ਚਾਹ ਪਿਲਾਈ। ਅਸੀਂ ਇੱਥੇ 15-20 ਮਿੰਟ ਗੱਲਾਂ ਬਾਤਾਂ ਕਰਦੇ। ਕਹਿੰਦਾ ਮੈਂ ਹੁਣ ਦੁਆ ਕਰਿਓ, ਮੈਂ ਬਾਹਰ ਜਾਣ ਨੂੰ ਫਿਰਦਾ, ਸ਼ਾਇਦ ਤੁਹਾਡੀ ਦੁਆ ਕਬੂਲ ਹੋ ਜਾਏ, ਉਧਰ ਹੋ ਜਾਏ। ਇੱਦਾਂ ਦੇ ਅਖਲਾਕ ਸਾਨੂੰ ਮੈਂ ਅੱਗੇ ਦੱਸ ਰਿਹਾ ਵੀ ਨਹੀਂ ਮਿਲੇ ਸਾਨੂੰ ਕਿਤੇ ਨੂੰ। ਇੱਦਾਂ ਦੇ ਖਾਣ ਪੀਣ ਵੀ ਉਦਾਂ ਦਾ ਹੀ ਆ ਜਿੱਦਾਂ ਦਾ ਤੁਸੀਂ ਆਪਣੇ ਘਰੇ ਮਾਸ਼ਾਅੱਲਾ ਬਹੁਤ ਫਰਕ ਤਾਂ ਨਹੀਂ ਹੈ? ਨਹੀਂ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਅੱਛਾ ਤੁਸੀਂ ਇਹ ਦੱਸੋ ਵੀ ਉੱਥੇ ਤੁਸੀਂ ਜਿਹੜੇ ਪਿੰਡ 'ਚ ਰਹਿੰਦੇ ਆ, ਸੁਰਖਾਂ ਕੀ ਦੱਸਿਆ ਸੀ? ਸੁਰਖਪੁਰ ਪਿੰਡ ਦਾ ਨਾਮ ਦੱਸਿਆ ਸੀ। ਉੱਥੇ ਗੁੱਜਰ ਬਰਾਦਰੀ ਦੇ ਹੋਰ ਘਰ ਵੀ ਹੈਗੇ ਆ? ਹਾਂਜੀ, ਸਾਡੇ 15-16 ਘਰ ਆ ਸਾਡੇ ਗੁਜਰਨ। ਅੱਛਾ, ਇੱਕੋ ਕਬੀਲਾ ਸਾਡਾ 15-16 ਘਰ ਆ ਅੱਛਾ। ਸਾਡੇ। ਖਾਨਦਾਨ ਦੇ? ਹਾਂਜੀ, ਇੱਕੋ ਖਾਨ ਦੇ। ਕਿਹੜੀ ਗੋਤ ਆ ਆਪਣੀ? ਜਹਾਨ। ਚੌਹਾਨ। ਹਾਂਜੀ। ਹੋਰ ਘਰ ਕਿਹੜੇ ਕਿਹੜੇ ਉਸ ਪਿੰਡ 'ਚ? ਇੱਕ 3 ਕੋਮਾਵਾਂ ਸਾਡੀਆਂ, ਕਿਹੜੀਆਂ? ਇੱਕ ਦੁਆਰਾਂ ਦੀਆਂ, ਅੱਛਾ, ਇੱਕ ਭਰਾਈਆਂ ਦੇ ਬਾਜਾ ਵਜਾਉਣ ਵਾਲੇ ਜਿਹੜੇ ਨਾ, ਹਾਂਜੀ। ਉਹ ਵੀ ਆ। ਇਹ ਸਾਡੇ 3 ਬਜ਼ੁਰਗ ਰਹਿ ਗਏ ਉਦੋਂ। ਉਹਨਾਂ ਦੇ ਮਾਸ਼ਾਅੱਲਾ ਹੁਣ 20-25 ਘਰ 30 ਬਣੇ ਹੋਏ ਆ ਮੁਸਲਮਾਨਾਂ ਦੇ? ਮੁਸਲਮਾਨ। ਲੋਹਾਰ ਤੇ ਭਰਾਈ ਮੁਸਲਮਾਨ ਆ? ਹਾਂਜੀ, ਮੁਸਲਮਾਨ। ਸਿੱਖ ਨਹੀਂ ਰਹਿੰਦੇ? ਸਿੱਖ ਵੀ ਬਹੁਤ ਰਹਿੰਦੇ, ਸਾਰਾ ਪਿੰਡ ਸਿੱਖਾਂ ਦਾ। ਆਪਣੇ ਪਿੰਡ 'ਚ ਸਿੱਖ ਕਿਹੜੇ ਕਿਹੜੇ ਆ? ਨਾਮੀ ਗ੍ਰਾਮੀ ਕੋ ਨਾਂ ਦਿਓ। ਹੈ ਨਾਮੀ ਕਲਾਮੀ। ਉਹਨਾਂ ਦੇ ਨਾਂ ਦੱਸੋ। ਅੱਛਾ, ਅਮਰਜੀਤ ਸਰਪੰਚ ਵਾ ਸਾਡੇ, 15 ਸਾਲ ਸਰਪੰਚੀ ਕੀਤੀ ਉਹਨੇ। ਅੱਛਾ, 15 ਸਾਲ ਸਰਪੰਚੀ ਕੀਤੀ ਅਮਰਜੀਤ ਸਰਪੰਚ। ਹਾਂ। ਜਗੀਰ ਸਿੰਘ ਡਾਕਟਰ ਚੇਅਰਮੈਨ, ਚਰਨ ਸਿੰਘ ਉਤ ਪਿਆਰਾ ਸਿੰਘ, ਉਹ ਇਸ ਵੇਲੇ ਮੌਕੇ ਤੇ ਸਾਡੇ ਸਰਪੰਚ ਵਾ ਹੁਣ ਐਤਕੀ ਇਲੈਕਸ਼ਨ ਚ। ਮਾਸ਼ਾਅੱਲਾ ਬਹੁਤ ਵੱਡੀ ਸੀਟਾਂ ਵਾ। ਤੁਹਾਡੇ ਨਾਲ ਕਿੱਦਾਂ ਸਾਂਝਾ ਹੋਣਾ? ਮਾਸ਼ਾਅੱਲਾ ਵੇਲੇ ਤਾਂ ਦੱਸਦੇ ਸੀ ਹਾਂਜੀ। ਬੜਾ ਇੱਕ ਦੂਜੇ ਨਾਲ ਕਰਦੇ ਹੁੰਦੇ ਸੀ। ਹਾਂ। ਹੁਣ ਦੱਸੋ ਮੌਜੂਦਾ ਦੌਰ? ਨਹੀਂ ਹੁਣ ਨਹੀਂ, ਉਦੋਂ ਨਹੀਂ ਕੀਤਾ। ਅਸੀਂ ਰਹਿ ਵੀ ਤਰੇ ਗਏ ਕਿ ਅੱਛਾ, ਰਹਿ ਵੀ ਤਰੇ ਗਏ। ਗਮੀ ਖੁਸ਼ੀ ਦੇ ਸਾਂਝੀ ਹੈ ਤੁਹਾਡੇ? ਬਿਲਕੁਲ। ਅੱਛਾ, ਸਾਡਾ ਸਮਾਨ ਗੱਡੇ ਦੇ ਬਜ਼ੁਰਗ ਦੱਸਦੇ ਸਾਰੀ 50 ਬਾਤ ਦਿਆ, ਤੇ ਉਹਨੂੰ ਰੱਖਿਆ ਸੀ। ਸਾਡੇ ਜਿਹੜੇ ਬਾਉਜਦਾ ਹਾਂਜੀ। ਉਹ ਕਾਲਮਾ ਦੇ ਮੇਰੇ ਦਾਦਕੇ ਕਹਿ ਲਓ। ਤੁਹਾਡੇ ਦਾਦਕੇ ਕਾਲਮਾਂ ਦੇ? ਕਾਲਮਾਂ ਦੇ। ਉਹ ਕਿਹੜੇ ਜ਼ਿਲ੍ਹੇ 'ਚ ਪੈਂਦਾ? ਉਹ ਜ਼ਿਲ੍ਹਾ ਜਲੰਧਰ। ਅੱਛਾ, ਜ਼ਿਲ੍ਹਾ ਜਲੰਧਰ 'ਚ। ਤੇ ਉਹ ਜਿਹੜੇ ਸਾਡੇ ਵੀ ਉੱਥੇ ਮੁਸਲਮਾਨਾਂ ਦੇ ਘਰ ਜਿਹੜੇ ਨਾ ਸਾਡੇ ਦਾਦਕਿਆਂ ਦੇ ਸੀ। ਹੋਰ ਅੱਛਾ, ਕੋਈ ਇੱਕ ਮਰਾਸੀਆਂ ਦਾ ਤੇ ਇੱਕ ਆਪਣਾ ਕੋਈ ਭਰਾਈਆਂ ਦਾ, ਇੱਕ ਘਮਾਰਾਂ ਦਾ, ਬਾਕੀ ਕੋਈ ਟੱਬਰ ਸੀ ਗੁਜਰਾਂ ਦਾ। ਅੱਛਾ, ਤੇ ਜਿਹੜੇ ਸਿੱਖ ਕੌਮ ਸੀ ਨਾ ਉਹ ਇਹ ਗੱਲ ਕਹਿੰਦੇ ਸੀ ਵੀ ਇਹ ਸਾਡੇ ਭਰਾ, ਜੇ ਇਹਨਾਂ ਨੂੰ ਕਿਸੇ ਨੇ ਮਾਰਨਾ ਪਹਿਲਾਂ ਸਾਨੂੰ ਮਾਰਨਾ। ਭਾਈਚਾਰਾ ਇੰਨਾ ਇੰਨਾ ਮੇਰਾ ਦਾਦਾ ਨਹੀਂ ਸੀ ਆਇਆ। ਹਾਂ। ਅੱਛਾ, ਨਹੀਂ, ਮੇਰਾ ਦਾਦਾ ਨਹੀਂ ਆਇਆ ਤੇ ਮੇਰਾ ਚਾਚਾ ਨਹੀਂ ਆਇਆ ਉੱਥੇ ਰਹਿ ਗਏ? ਉੱਥੇ ਬਾਹਰ ਚ ਆਏ ਫਿਰ? ਨਹੀਂ, ਆਏ ਹੀ ਨਹੀਂ ਉਹ। ਮੇਰਾ ਦਾਦਾ ਅੱਛਾ, ਨਹੀਂ ਆਇਆ, ਆਏ ਹੀ ਮੇਰਾ ਨਹੀਂ। ਚਾਚਾ ਵੀ- ਇਹ ਉਹਦੀ ਔਲਾਦ ਹੈ ਨਾ। ਅੱਛਾ, ਇਹ ਉਹਨਾਂ ਦੀ ਮੇਰੇ ਔਲਾਦ। ਚਾਚੇ ਇਹ ਮੇਰੇ ਚਾਚੇ ਵਾਲ ਵਿਆਹਿਆ ਹੋਇਆ। ਹਾਂ। ਇਹਦੇ ਘਰ ਮੇਰੇ ਚਾਚੇ ਧੀ ਤੇ ਮੇਰੇ ਦਾਦੇ ਨੇ ਇਹਨਾਂ ਨੂੰ ਆਖਿਆ ਛੱਡ ਕੇ ਪੁੱਤਰਾਂ ਦੂਸਰਿਆਂ ਨੂੰ। ਅੱਛਾ, ਇਹ ਉਹਨਾਂ ਦੀ ਔਲਾਦ ਬੈਠੀ ਉੱਥੇ। ਆਹ ਉਹ ਸਾਡੇ ਦੇਖੋ ਜੀ, ਇਹ ਤਾਂ ਉਹਨਾਂ ਦਾ ਵਸੇਬ ਚੰਗਾ ਲੱਗਿਆ ਤਾਂ ਫਿਰ, ਨਹੀਂ ਤਾਂ ਜਿੱਥੇ ਸਾਰੇ ਆ ਗਏ ਸੀ ਇਹ ਵੀ ਹੱਕ ਧਰਮ ਉਹਨਾਂ ਨੂੰ ਕਿਹਾ ਇਹ ਸਾਡਾ ਇਹੋ ਹੀ ਦੇਸ਼ ਆ, ਅਸਾਂ ਇੱਥੇ ਰਹਿਣਾ, ਅਸਾਂ ਨਹੀਂ ਜਾਣਾ ਕਿਤੇ। ਉਹ ਸਾਡੇ ਮੇਰੇ ਵਾਲਦ ਸਾਹਿਬ, ਮੇਰੇ 2 ਚਾਚੇ ਸੀ, ਇਹ ਸੀ ਸ਼ਾਦੀशुदा। ਉਹ ਫਿਰ ਸਾਡੇ ਦਾਦੇ ਨੇ ਜਦੋਂ ਵਿਆੜੇ ਪੈਣ ਤੋਂ ਸਾਲ ਬਾਅਦ ਠਲਾ ਹੋ ਗਿਆ, ਉਹਨੇ ਪੁੱਤਾਂ ਨੂੰ ਸੱਦ ਕੇ ਉਹਨੂੰ ਕਿਹਾ ਗੱਲ ਇਹ ਆ, ਕੱਲ ਨੂੰ ਤੁਸੀਂ ਆਖੋ ਸਾਡੇ ਪਿਓ ਨੇ ਇੱਥੇ ਰੱਖ ਲਿਆ। ਬਰਾਦਰੀ ਬਹੁਤ ਸਾਰੀ ਉਧਰ ਚਲੇ ਗਈ ਅੱਛਾ, ਤੇ ਤੁਹਾਡੇ ਸਹੁਰੇ ਵੀ ਚਲੇ ਗਏ। ਤੇ ਜੇ ਤੁਸੀਂ ਕੱਲ ਨੂੰ ਮੈਨੂੰ ਉਲਾਮਾ ਦਿਓ, ਮਰ ਜਾਣਾ ਸੀ, ਵੀ ਤੁਸੀਂ ਆਪੋ ਆਪਣਾ ਵੇਖ ਲਓ, ਜੇ ਜਾਣਾ ਤੇ ਜਾਓ ਤੇ ਰਹਿਣਾ ਤੇ ਰਹੋ। ਉਹ ਜਿਹੜੇ ਸ਼ਾਦੀशुदा ਸੀ ਉਹਨਾਂ ਤੇ ਫੜੇ ਆਪਣੇ ਬਾਲ ਤੇ ਕਿਹਾ ਚੱਲਨੇ ਆ। ਜਿਹੜਾ ਛੋਟਾ ਸੀ ਉਹਦਾ ਨਾਂ ਸ਼ੇਰ ਮੁਹੰਮਦ। ਅੱਛਾ, ਉਹ ਉਦੋਂ ਸ਼ਾਦੀशुदा ਨਹੀਂ ਸੀ। ਉਹਨੇ ਕਿਹਾ ਵੀ ਭਰਾਵਾਂ ਨੂੰ ਵੀ ਤੁਸੀਂ ਜਾਓ, ਮੈਂ ਨਹੀਂ ਜਾਣਾ। ਮੈਂ ਫਿਰ ਹੁਣ ਪਿਓ ਕੋਲ ਰਹਿਣਾ। ਮੈਂ ਕਿਹਾ ਚਲੋ। ਫਿਰ ਸਾਡੇ ਦਾਦੇ ਨੇ ਉਹਦੀ ਸ਼ਾਦੀ ਕੀਤੀ, ਫਿਰ ਅੱਲਾ ਉਹਨੂੰ ਔਲਾਦ ਦਿੱਤੀ। ਫਿਰ ਅੱਲਾ ਨੇ ਐਸੇ ਰੰਗ ਲਾਏ, ਹੁਣ ਪੂਰੇ ਪਿੰਡ ਵਿੱਚ ਅੱਜ ਉਹ ਜਿਹੜੀ ਸਾਡੀ ਫੈਮਿਲੀ ਹੈ ਅਮੀਰ ਆ। ਪੂਰੇ ਪਿੰਡ 'ਚ ਜਿਹੜੇ ਨੰਬਰਦਾਰ ਆ ਨਾ, ਉਹਨਾਂ ਤੋਂ ਵੀ ਹਟ ਕੇ ਜਿਹੜੀ ਸਾਡੀ ਫੈਮਿਲੀ ਉਹ ਅਮੀਰ ਤਰੀਨ ਫੈਮਿਲੀ ਹੈ। ਬਾਹਰ ਬਾਹਰ ਉਹਨਾਂ ਦਾ ਕੰਮਕਾਰ ਸ਼ਾਰਜਾ 'ਚ ਅਗਰ ਬੱਚੇ ਚੱਲ ਗਏ, ਉਹਦਾ ਕੰਮਕਾਰ ਕੀਤੇ ਬੜੀ। ਅੱਲਾ ਅੱਜ ਵੀ ਮਸਲ ਉਹਨਾਂ ਦੇ ਭਾਈਚਾਰਾ 'ਚ ਕੋਈ ਫਰਕ ਨਹੀਂ। ਹਾਲਾਂਕਿ ਮਜ਼ਹਬ ਉਹਨਾਂ ਦਾ ਹੋਰ ਆ, ਸਾਡਾ ਹੋਰ। ਉਹ ਜਿਹੜੇ ਮਜ਼ਹਬੀ ਲੋਕ ਆ ਉਹ ਇੱਕ ਵਕਤ ਸੀ। ਆ ਕੋਈ ਸ਼ਰਾਰਤੀ ਲੋਕ ਵੀ ਹੁੰਦੇ। ਉਹ ਤਾਂ ਜੀ 14-15 ਦਿਨ ਜਿਹੜਾ ਨਾ ਬਸ ਉਹ ਹੱਲਾ ਬੋਲਿਆ ਸੀ, ਤਾਂ ਉਹ ਵਿੱਚ ਅਨਾਸਰ ਐਸੇ ਆ ਗਏ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ। ਬਾਕੀ ਰਹਿੰਦੇ ਤਾਂ ਭਾਈਚਾਰਾ ਨਾਲ ਸੀ। ਇੱਧਰ ਰਹਿੰਦੇ ਸੀ ਭਾਈਚਾਰਿਆਂ ਨਾਲ। ਸਾਡੇ ਦਾਦਾ ਜੀ ਜਿਹੜੇ ਆ ਨਾ ਜੀ, ਆ ਪਿੱਛੇ ਜੇ ਮਰੇ, ਮੇਰੇ ਚਾਚੇ ਦਾ ਪੁੱਤ ਆਇਆ ਸੀ 5-6 ਸਾਲ ਹੋ ਗਏ। ਉਹ ਮੈਨੂੰ ਮਿਲ ਕੇ ਗਏ, ਉਹਦੇ ਨਾਲ ਬੀਵੀ ਵੀ ਸੀ। ਹੁਣ ਉਹਨਾਂ ਨੇ ਫੇਰ ਵੀਜ਼ਾ ਅਪਲਾਈ ਕੀਤਾ।
ਇਹਨਾਂ ਨੂੰ ਉਹਨਾਂ ਨੇ ਅੱਜ ਮੇਰੇ ਬੱਚੇ ਦੀ ਸ਼ਾਦੀ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਮਹਿਮਾਨ ਤੁਹਾਡੇ ਇਹ ਇੱਥੇ ਇੰਡੀਆ ਚੋਂ ਪਾਕਿਸਤਾਨ ਚ ਆਏ ਆ, ਲੋਕਾਂ ਦੇ ਕੀ ਤਾਸਰਾਤ ਆ? ਕੋਈ ਨਹੀਂ ਤਾਸਰਾਤ, ਜਿਹੜਾ ਕੋਈ ਪੁੱਛਦਾ ਸੁਣਾਓ ਵੀ ਇੰਡੀਆ ਕਿੱਦਾਂ ਦਾ, ਉਹ ਕਹਿੰਦੇ ਜਿੱਦਾਂ ਦਾ ਪਾਕਿਸਤਾਨ ਆ ਉਦਾਂ ਦਾ ਇੰਡੀਆ, ਪੰਜਾਬੀ ਉਹ ਆ, ਪੰਜਾਬੀ ਅਸੀਂ ਆ, ਸਾਡਾ ਕੋਈ ਵੱਖਰਾ ਰਹਿਣ ਸਹਿਣ ਤਾਂ ਕੋਈ ਨਹੀਂ ਹੁੰਦੇ, ਇਹ ਮਜ਼ਹਬ ਹੋਰ ਆ। ਇੱਥੇ ਵੀ ਹੈਗੇ ਹੀ ਆ, ਇੱਥੇ ਵੀ ਹੈਗੇ। ਉਹੋ ਹੀ ਭੈਣ ਭਰਾ ਜਿਹੜੇ ਉਧਰੋਂ ਹੁਣ ਇਹ ਜਿੱਥੇ ਭਾਈ ਹੁਣ ਰਹਿੰਦੇ ਇਹਨਾਂ ਦੇ 20-25 ਘਰ ਆ, ਉੱਥੇ ਮਸਜਿਦ ਬਕਾਇਦਾ ਬਣੀ ਹੈ, ਆਪਣਾ ਹਾਜ਼ਰ ਨਮਾਜ਼ ਰੋਜ਼ਾ ਕੋਈ ਮਮਾਨਤ ਨਹੀਂ। ਔਰ ਉਹ ਜਿਹੜੀ ਗਵਰਨਮੈਂਟ, ਉਹ ਤਾਂ ਬੁੱਧ ਮਜ਼ਹਬ ਕੌਮ ਆ, ਉਹ 2000 ਰੁਪਈਆ ਮੌਲਵੀ ਸਾਹਿਬ ਨੂੰ ਗਵਰਨਮੈਂਟ ਕੋਲੋਂ ਦਿੰਦੀ, ਬਾਕੀ ਦਿੰਦੇ ਪਾ ਕੇ ਲੋਕੀ ਕੋਲੋਂ 2000 ਕਿਉਂ ਜੀ ਇਦਾਂ ਹੀ 2000 ਰੁਪਈਆ ਗਵਰਨਮੈਂਟ ਉਸ ਮੌਲਵੀ ਸਾਹਿਬ ਨੂੰ ਦਿੰਦੀ, ਬਾਕੀ ਹੁਣ ਤਾਂ ਜ਼ਿਆਦਾ ਹੋ ਗਏ। ਅੱਛਾ ਜੀ, ਕੋਈ ਹੋਰ ਗੱਲਬਾਤ ਸੁਣਾਓ ਸਾਨੂੰ ਇੱਥੇ ਦੀ, ਜਦੋਂ ਦੇ ਤੁਸੀਂ ਆਏ ਆ, ਕਿ ਤੁਹਾਡੇ ਨਾਲ ਕੋਈ ਵਾਕਿਆ ਜਿੱਦਾਂ ਤੁਸੀਂ ਨਾਈ ਵਾਲੀ ਗੱਲ ਸੁਣਾਈ ਆ, ਹਾਂਜੀ ਕੋਈ ਹੋਰ ਬੰਦਿਆਂ ਨੇ ਵਾਕਿਆ ਕਿਹੜੇ ਕਿਹੜੇ ਬਿਆਨ ਕਰਾਂ ਜੀ? ਜਿਹੜੇ ਮੈਂ ਤਰੀਫਾਂ ਵੀ ਬਿਆਨ ਕਰ ਸਕਦਾ। ਸਾਨੂੰ ਸਾਰੀ ਦੁਨੀਆ ਦੇਖ ਰਹੀ ਦੇਖ ਰਹੀ ਆ। ਮੈਂ ਤੁਹਾਡੀ ਗੱਲ ਦਾ ਬੜਾ ਵਜ਼ਨ ਹੋਣਾ ਆ। ਉਹ ਤਾਂ ਠੀਕ ਆ, ਮੈਂ ਹੁਣ ਉਹ ਤਾਂ ਅੱਲਾ ਜਾਣਦਾ, ਖੁਦਾ ਜਾਣਦਾ ਕਿਤੇ ਦਿਲ ਦਾ, ਤੇ ਜਿਹੜਾ ਸਾਡੇ ਨਾਲ ਬੀਤ ਰਹੀ ਆ, ਸਾਨੂੰ ਇਹਨਾਂ ਪ੍ਰੇਮ ਮੁਹੱਬਤ ਦੇ ਰਹੇ ਆ। ਹੈਂ ਹਾਂਜੀ, ਤੇ ਤਰੀਫਾਂ ਤੇ ਮਾਸ਼ਾਅੱਲਾ ਕਿਤੇ ਹੈ। ਤਾਰੀਫ ਨਹੀਂ ਅਸੀਂ ਸੁਣਨੀ, ਅਸੀਂ ਤਾਂ ਤੁਹਾਡੇ ਕੋਲ ਹਕੀਕਤ ਪੁੱਛਣੀ ਆ, ਜਿਹੜੀ ਲੋਕਾਂ ਨੇ ਤੁਹਾਡੇ ਨਾਲ ਪਿਆਰ ਮੁਹੱਬਤ ਦਾ ਸਾਡੇ ਨਾਲ ਵਰਤੀ ਆ ਉਤੋਂ ਦੀ। ਅਸਲ ਬਾਤ ਤਾਂ ਉਹੀ ਮੂੰਹ ਨਿਕਲਦੀ ਹੁੰਦੀ ਆ, ਉਹੀ ਮੂੰਹ ਨਿਕਲਦੀ ਆ ਜੋ ਅਸਲ ਬਾਤ ਨਿਕਲੀ ਆ। ਅਸੀਂ ਬਾਘਾ ਬਾਰਡਰ ਪਾਰ ਕੀਤਾ ਤੇ ਮਾਸ਼ਾਅੱਲਾ ਅਸੀਂ ਜਿਸ ਵੀ ਜਵਾਨ ਨਾਲ ਰੋਕ ਤੱਕਿਆ ਨਾ, ਸਾਨੂੰ ਇਹੋ ਜਿਹਾ ਕਦੇ ਮੁੰਡਾ ਸੂਰਮਾ ਮਿਲਿਆ ਨਹੀਂ। ਅੱਛਾ, ਇੰਡੀਆ ਦੇ ਵਿੱਚ ਇੰਨੀ ਕੁ ਬਰਬਾਦੀ ਹੋ ਗਈ ਸਾਡੇ ਨਸ਼ਿਆਂ ਨੇ ਕਰ ਦਿੱਤੀ। ਇੱਕ ਏਡਾ ਦੇ ਨੌਜਵਾਨ ਬਜ਼ੁਰਗ ਵੀ ਚੰਗੇ ਹੱਟੇ ਕੱਟੇ, ਸਾਡੇ ਤੇ ਖੁੰਡੀਆਂ ਲੈ ਲੈ ਦੋਹਰੇ ਹੋ ਗਏ, ਚਾਹਾਂ ਪੀ ਪੀ ਕੇ ਹੀ। ਹੈਂ ਇੱਥੇ ਚਾਹ ਕਿਸੇ ਨੂੰ ਨਹੀਂ ਦਿੰਦੇ, ਜੋ ਹੋਇਆ ਤਾਂ ਕਿਤੇ ਮਾੜੀ ਮੋਟੀ ਥੋੜੀ ਬੜੀ ਪੜਾਤੀ, ਤੇ ਨਹੀਂ ਦੁੱਧ ਪੀਓ, ਘੇ ਖਾਓ, ਬਦਾਮ ਖਾਓ, ਜੋ ਮਰਜ਼ੀ ਖਾਓ। ਇਹ ਬਦਾਮ ਤਾਂ ਸਾਡੇ ਘਰੇ ਸੱਟ ਗਏ, ਇੱਥੇ ਬਦਾਮ ਤਾਂ ਸਾਡੇ, ਇਹ ਨਹੀਂ ਬੱਚੇ ਨੂੰ ਚਾਹ ਪੜਾਉਣੀ। ਅਸੀਂ ਉੱਥੋਂ ਜੋ ਬਾਰਡਰ ਪਾਰ ਕੀਤਾ ਹਕੀਮਾਂ ਨੂੰ ਦਿੱਤੀ ਸੀ, ਲੇਕਿਨ ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਬਣਾ ਲਈ। ਮੁੰਡੇ ਇਹੋ ਜਿਹੇ ਅਖਲਾਕ ਉਹਨਾਂ ਦੇ, ਇਹੋ ਜਿਹੇ ਅੱਲਾ ਨੇ ਅਖਲਾਕ ਉਹਨਾਂ ਦੇ ਵਿੱਚ ਭਰੇ ਆ ਵੀ ਕਿਆ ਬਾਤਾਂ ਹੈ। ਸਿਫਤ ਕਰੀ ਨਾ ਜਾਵੇ ਹੋਇਆ ਮੈਂ ਮਜਬੂਰ ਨਹੀਂ, ਹੈ ਤੇਰੀ ਸਿਫਤ ਕਰੀ ਨਾ ਜਾਵੇ ਹੋਇਆ ਮੈਂ ਮਜਬੂਰ ਨਹੀਂ। ਇਹੋ ਜਿਹਾ ਪਾਕਿਸਤਾਨ ਦੀ ਕਿਆ ਸਿਫਤ ਕਰਾਂ ਮੈਂ। ਸਾਡੇ ਲੜਕੀਆਂ, ਸਾਨੂੰ ਨਹੀਂ ਪਤਾ ਲੱਗੇ ਲੜਕੀ ਜਾਂਦੀ ਕਿ ਲੜਕਾ ਜਾਂਦਾ। ਸਾਡੇ ਦੇਸ਼ ਦੇ ਵਿੱਚ ਹੂ ਤੇ ਬਾਹਰ ਦੇ ਦੇਸ਼ ਦੇ ਵਿੱਚ ਸੀ ਨਾ, ਸਾਡੇ ਇੰਡੀਆ ਦੇ ਵਿੱਚ ਸਾਨੂੰ ਨਹੀਂ ਪਤਾ ਲੱਗਾ ਸਾਡੀ ਲੜਕੀ ਜਾ ਰਹੀ, ਲੜਕਾ ਜਾ ਰਿਹਾ। ਇੱਥੇ ਮਾਸ਼ਾਅੱਲਾ ਇੱਥੋਂ ਲੱਗ ਜੇ ਲੜਕੀ ਦਾ ਕਿਤੇ ਮੈਂ ਇੱਥੇ ਤਰਨਾ ਕਰ ਨਹੀਂ ਦੇਖਿਆ। ਅੱਖਾਂ ਹੀ ਨਜ਼ਰ ਆਉਣਗੀਆਂ, ਅੱਖਾਂ ਹੀ ਨਜ਼ਰ ਆਉਣਗੀਆਂ। ਸਲੀਤ ਜੋ ਸਾਡੇ ਇਸਲਾਮ 'ਚ ਹੈ ਨਾ, ਉਹ ਬਿਲਕੁਲ ਅਸੀਂ ਦੇਖ ਚੁੱਕੇ, ਇੱਥੇ ਸਾਨੂੰ ਮਿਲ ਗਿਆ। ਜਾਈਏ ਪਤਾ ਲੱਗਦਾ, ਵੇਖਦੇ ਉਤਰਨ ਗੱਲਾਂ ਹੁੰਦੀਆਂ ਰਹਿੰਦੀਆਂ। ਤੇ ਮਾਸ਼ਾਅੱਲਾ ਬੜਾ ਰੂਹ ਖੁਸ਼ ਹੋਇਆ, ਬਹੁਤ ਹੀ ਮਨ ਖੁਸ਼ ਹੋਇਆ। ਇਹੋ ਜਿਹਾ ਅਖਲਾਕ, ਇਹੋ ਜਿਹਾ ਮਾਸ਼ਰਾ, ਇਹੋ ਜਿਹਾ ਰਹਿਣ ਸਹਿਣ ਅੱਲਾ ਨਸੀਬ ਵਾਲਿਆਂ ਨੂੰ ਦਿਖਾਲਦਾ। ਸਹੀ ਗੱਲ ਹੈ। ਅੱਛਾ, ਮੈਨੂੰ ਇਹ ਦੱਸੋ ਵੀ ਉੱਥੇ ਜਿੱਥੇ ਤੁਸੀਂ ਪਿੰਡ 'ਚ ਰਹਿੰਦੇ ਆ, ਸਿੱਖਾਂ ਦੇ ਨਾਲ ਸਿੱਖ ਭਰਾ ਵੀ ਹੈਗੇ ਆ ਜੀ, ਹੈਗੇ ਆ ਜੀ। ਵਿਆਹਾਂ ਸ਼ਾਦੀਆਂ ਵਿੱਚ ਇੱਕ ਦੂਜੇ ਨੂੰ ਵਰਜਦੇ ਆ ਰੋਟੀਆਂ? ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਸਾਥ ਦਿੰਦੇ ਆ। ਇਹ ਅਗਰ ਸਾਡਾ ਕੋਈ ਇਸਦਾ ਇੰਤਕਾਲ ਹੋ ਜਾਏ ਨਾ, ਉਹ ਉਹਨਾਂ ਕਹਿਣਾ ਭਾ ਤੂੰ ਇੱਥੇ ਬਹਿ, ਸਾਨੂੰ ਦੱਸੀ ਜਾ। ਕਬਰ ਸਾਡੀ ਉਹਨਾਂ ਨੇ ਬਣਾਉਣੀ। ਕੀ ਬਾਤ ਹੈ। ਹਾਂਜੀ, ਕਬਰ ਵੀ ਸਾਡੀ ਉਹਨਾਂ ਨੇ ਬਣਾਉਣੀ, ਜੋ ਸਾਡਾ ਲੈਣ ਦੇਣ ਉਹਨਾਂ ਨੇ ਕਰਨਾ। ਅੱਜ ਤੁਹਾਡੇ ਦੇ ਦੇਣੇ ਭੜ ਕੇ ਸਾਡੇ ਤੇ ਵੀ ਆ, ਵੈਸੇ ਅਸੀਂ ਕਰਦੇ ਤਾਂ ਅਸੀਂ ਵੀ ਇਸ ਤਰ੍ਹਾਂ ਨਾਲ ਉਹਨਾਂ ਦੇ, ਕਿਉਂ ਜਿਹਨੂੰ ਭਾਈ ਭਾਈ ਆ ਦੀ ਭਾਈ ਹੁੰਦਾ। ਹਾਂਜੀ, ਭਰਾ ਹੀ ਖੁਸ਼ੀ ਤਾਂ ਸਾਂਝੀ ਹੋ ਜਾਂਦੀ। ਸਾਨੂੰ ਇਹਨਾਂ ਥੋੜਾ ਜ਼ਿਆਦਾ ਸਾਡੇ ਤਾਂ ਕੋਲ ਨਹੀਂ ਤੇ ਹਰ ਵੇਲੇ ਸਾਡੇ ਗੁਆਂਢੀ ਨੇੜੇ ਹੁੰਦਾ। ਗੁਆਂਢੀ ਨੇੜੇ ਹੁੰਦਾ। ਇਸ ਤਰ੍ਹਾਂ ਦੇ ਮਾਸ਼ਰੇ ਸਾਡੇ ਮਾਸ਼ਾਅੱਲਾ ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਸਾਡੀਆਂ ਦੁਆਵਾਂ ਵਾ ਸਾਨੂੰ ਜਿਹੜੀਆਂ ਪਰੇਸ਼ਾਨੀਆਂ ਨਾ, ਵਾਰ-ਵਾਰ ਮੇਰੀ ਤੇ ਇਹੋ ਦੁਆ ਵਾ, ਆਹ ਸਾਡੇ ਭਰਾਵਾਂ ਨੂੰ ਜਿਹੜੀ ਪਰੇਸ਼ਾਨੀ ਸਾਡੀ ਮੇਲ ਜੋਲ ਦੀ, ਇਹ ਕਿਤੇ ਇਹੋ ਜਿਹੇ ਅਖਲਾਕ ਸ਼ਖਸ ਆ ਜਾਣ ਸਾਡੇ ਮੁੱਖ, ਸਾਨੂੰ ਲਾਗੇ ਕਰ ਦੇਣ, ਆਣਾ ਜਾਣਾ ਸੌਖਾ ਹੋ ਜਾਏ, ਆਉਣਾ ਜਾਣਾ ਸੌਖਾ ਹੋ ਜੇ। ਮਿਹਨਤ ਕਰਨੀ ਕਮਾਈ ਕਰਨੀ। ਕਮ ਅਜ਼ ਕਮ ਜਿਹੜੇ 60 ਸਾਲ ਤੋਂ ਉੱਪਰ ਦੇ ਬੰਦੇ ਆ ਜੀ, ਉਹਨਾਂ ਦੀ ਤਾਂ ਅਸੀਂ ਅਪੀਲ ਕਰਾਂਗੇ ਗਵਰਨਮੈਂਟ ਅੱਗੇ ਵੀ ਉਹਨਾਂ ਨੂੰ ਵੀਜ਼ਾ ਜਿਹੜਾ ਆਸਾਨੀ ਨਾਲ ਦਿੱਤਾ ਜਾਵੇ, ਤਾਂ ਕਿ ਆਪਣੀਆਂ ਜਿਹੜੀਆਂ ਪੁਰਾਣੀਆਂ ਮੁਹੱਬਤਾਂ ਉਹਨਾਂ ਨੂੰ ਮਿਲ ਸਕਣ। ਵਿਚਾਰੇ ਇਹ ਨਾ ਆਪਣੇ ਜੰਮਣ ਭਾਉਣ ਵੇਖਣ ਨੂੰ ਤਰਸਦੇ ਆ, ਉਹ ਵੀ ਦੇਖਣ, ਅਸੀਂ ਵੀ ਮਿਲ ਲਈਏ। ਤੇ ਅਸੀਂ ਸਾਡੇ ਚਲੋ ਜਰਮੀ ਬਾਅਦ ਆ, ਅਸੀਂ ਤੇ ਬਜ਼ੁਰਗਾਂ ਨੂੰ ਦੱਸਿਆ ਉਹ ਲੱਭ ਰਹੇ ਆ, ਉਹ ਲੱਭ ਰਹੇ ਸਾਨੂੰ ਅੱਲਾ ਨੇ ਉਹ ਵੀ ਮਿਲਾਤਾ ਜੀ, ਮਿਲਾਤਾ। ਬਿਲਕੁਲ ਅਸੀਂ ਤਰਸਦੇ, ਸਾਨੂੰ ਪਤਾ ਹੀ ਨਹੀਂ ਸਾਡਾ ਇੰਨਾ ਪਰਿਵਾਰ ਇੱਥੇ ਆ, ਸਾਨੂੰ ਪਤਾ ਹੀ ਨਹੀਂ ਇਹਨਾਂ ਗਵਾਚੀ ਸ਼ਾਹ ਲੱਭੀ ਆ। ਹਾਂ, ਲਾਭੀ ਤੇ ਹੁਣ ਸਾਨੂੰ ਪਤਾ, ਜਾਂ ਸਾਡੇ ਖੁਦਾ ਨੂੰ ਪਤਾ, ਜਿਹੜੀਆਂ ਸਾਡੇ ਤੇ ਰਾਤਾਂ ਗੁਜ਼ਰ ਰਹੀਆਂ, ਜਿਹੜੇ ਉਹ ਇੰਡੀਆ 'ਚ ਗੁਜ਼ਰ ਰਹੀਆਂ, ਉਹ ਹੋਏ ਉੱਥੇ ਸਾਡਾ ਇੰਨਾ ਪਰਿਵਾਰ, ਅਸੀਂ ਵੀ ਉੱਥੇ ਹੁੰਦੇ। ਇਹ ਜੇ ਖੁੱਲ੍ਹ ਹੋਵੇ ਤਾਂ ਉਹ ਵੀ ਇੱਥੇ ਆਉਣ। ਸਾਡੀ ਜਿਹੜੀ ਬੁਲਬੁਲਾ ਵਾ। ਮੈਨੂੰ ਇੱਕ ਗੱਲ ਦੱਸੋ, ਬਹੁਤ ਸਾਰੇ ਲੋਕਾਂ ਦੇ ਦਿਲਾਂ 'ਚ ਇਹ ਵਹਿਮ ਆ ਇੰਡੀਆ ਦੇ ਵਿੱਚ ਜਿਹੜੇ ਸਾਡੇ ਭਰਾ ਰਹਿੰਦੇ ਆ, ਕਿ ਅਗਰ ਪਾਕਿਸਤਾਨ ਦੇ
ਤੁਸੀਂ ਸਟੈਂਪ ਲਾ ਲੈਣੇ ਵੀਜ਼ੇ ਤੇ, ਮੁੜ ਕੇ ਕਿਸੇ ਦੁਨੀਆ ਦੇ ਹੋਰ ਮੁਲਕ 'ਚ ਨਹੀਂ ਜਾ ਸਕਦੇ। कोई तलखी नहीं, कोई तलखी नहीं गा जी, ये बात ही नहीं हो सकती कोई, ये तो बात कोई नहीं हो सकती भी होर के मुल्क जा ही ना स्टैंप तो बिल्कुल बिल्कुल ਝੂਠ ਹੈ झूठ है, झूठ है। ਹਾਂਜੀ, ਇਹ ਬਿਲਕੁਲ ਝੂਠ ਆ ਜੀ। ਕਿਹੜੇ ਲੋਕ ਇਹ ਕਹਿੰਦੇ ਆ ਕਿ ਪਾਕਿਸਤਾਨ ਦੀ ਅਗਰ ਮੋਹਰ ਲੱਗ ਗਈ ਪਾਸਪੋਰਟ ਤੇ ਤਾਂ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਨਹੀਂ ਬੰਦਾ ਜਾ ਸਕਦਾ। ਸਾਡੇ ਪਾਕਿਸਤਾਨ ਦੇ ਜਿਹੜੇ ਉਹ ਦੁਨੀਆ ਦੇ ਹਰ ਮੁਲਕ 'ਚ ਬੈਠੇ ਆ। ਜੇ ਐਡੀ ਗੱਲ ਹੋਵੇ ਤਾਂ ਫਿਰ ਬਾਕੀ ਦੁਨੀਆ ਦੇ ਵਿੱਚ ਸਾਡੇ ਪਾਕਿਸਤਾਨੀ ਕਿੱਦਾਂ ਜਾ ਕੇ ਵਸੇ ਹੋਏ ਆ, ਕੰਮ ਕਰਦੇ, ਬਿਜ਼ਨਸ ਕਰਦੇ ਆ, ਸਾਰਾ ਕੁਝ ਆਪਣੇ ਆਪਣੇ ਖਾਨਦਾਨ ਪੂਰੇ ਪੂਰੇ ਲੈ ਕੇ ਬੈਠੇ ਕਈ ਕਈ ਨਸਲਾਂ ਤੋਂ। ਇਹ ਸਾਰੀਆਂ ਗੱਲਾਂ ਦੀ ਇੱਕ ਅਫਵਾਹ ਦੀ ਸੂਰਤ ਹੈ, ਹਕੀਕਤ ਨਾਲ ਇਹਦਾ ਕੋਈ ਤਾਲੁਕ ਨਹੀਂ ਹੈਗਾ। ਅੱਛਾ, ਇੱਕ ਹੋਰ ਗੱਲ ਦੱਸੋ ਕਿ ਉੱਥੇ ਦੇ ਲੋਕ ਜਿਹੜੇ ਆ ਨਾ ਇਹ ਬੜਾ ਡਰਦੇ ਆ ਵੀ ਪਾਕਿਸਤਾਨ 'ਚ ਆ ਕੇ ਆਹ ਹੋ ਜਾਣਾ, ਆਹ ਹੋ ਜਾਣਾ, ਆਹ ਹੋ ਜਾਣਾ। ਤੁਸੀਂ ਇਹ ਵੀ ਜ਼ਰਾ ਥੋੜ੍ਹਾ ਜਿਹਾ ਕਲੀਅਰ ਕਰੋ। ਇਹ ਸ਼ੌਹ ਹੈ ਜੀ ਉਹਨਾਂ ਨੂੰ, ਹਾਂ ਇਹ ਸ਼ੌਹ ਹੈ ਆ। ਹਾਂ ਪਾਕਿਸਤਾਨ ਦਾ ਇਧਰੋਂ ਹਵਾ ਚੱਲ ਜੇ ਨਾ, ਮੱਛਰ ਚੱਲ ਜੇ, ਮੱਛਰ ਵੀ ਬੰਦਾ ਇਨਸਾਨ ਤੋਂ ਬਹੁਤ ਦੂਰ ਆ, ਉਹ ਵੀ ਕਹਿੰਦੇ ਹਾਏ ਪਾਕਿਸਤਾਨ ਤਾਂ ਆ ਗਿਆ। ਮੱਛਰ ਵੀ ਚੱਲ ਜਾਵੇ ਨਾ, ਮੱਖੀ ਵੀ ਚੱਲ ਜਾਏ ਤਾਂ ਕਹਿਣਾ ਪਾਕਿਸਤਾਨ ਦੀ ਆ ਗਈ ਉਹ। ਇਹ ਤੇ ਆਲੇ ਦੁਆਲੇ 'ਚ ਕਾਬੂ ਪਾ ਲਓ। ਪਾਕਿਸਤਾਨ ਦੇ ਵਿੱਚ ਜਦ ਅਸੀਂ ਆਏ ਹਾਂ, ਸਾਡੇ ਨਾਲ ਬਹੁਤ ਹੀ ਮੁਹੱਬਤ, ਬਹੁਤ ਹੀ ਪ੍ਰੇਮ, ਸਾਨੂੰ ਕੋਈ ਇਹੋ ਜਿਹਾ ਯਾਦ ਆਇਆ ਹੀ ਨਹੀਂ ਵੀ ਸਾਡੀ ਕੋਈ ਪਿੱਛੇ ਇਸ ਤਰ੍ਹਾਂ ਦੀ ਗੱਲ ਹੋਊ, ਇਸ ਤਰ੍ਹਾਂ ਦੀ ਹੁੰਦਾ ਹੀ ਬਿਲਕੁਲ ਨਹੀਂ, ਹੈ ਵੀ ਨਹੀਂ। ਤੁਹਾਡਾ ਮਤਲਬ ਆ ਜੋ ਲੋਕ ਕਹਿੰਦੇ ਆ ਵੀ ਉੱਥੇ ਜਾ ਕੇ ਆ ਹੋ ਜਾਂਦਾ, ਆ ਹੋ ਜਾਂਦਾ, ਸਾਰੇ ਤੋਰਨ ਆਪ ਤੋਰਨ ਆਏ ਮੇਰੇ ਭਰਾ, ਸਾਡੇ ਪਿੰਡ ਦੇ ਸਰਪੰਚ ਸਾਹਿਬ, ਸਾਡੇ ਮੇਰੇ ਭਾਈ ਜਿਹੜੇ ਆ, ਸਾਡੇ ਸਾਥੀ ਸਿੱਖ, ਉਹ ਸਾਨੂੰ ਆਪ ਗੱਡੀ ਭਾਲਣ ਵਾਲੇ ਸਾਡੇ ਕੋਲ। ਉੱਧਰ ਮੁੰਡੇ ਨੇ ਉੱਥੇ ਫੋਟੋ ਫਾਟੋ ਬਣਾਈ, ਅਸੀਂ ਏਜੰਟ ਕਰ ਨਹੀਂ ਸਕੇ। ਸਾਡੇ ਨਾਲ ਜੀ ਲਾਲਦੀਨ ਭਾਈ ਉਹਨਾਂ ਦੇ ਵਾਲਦਾ ਔਰ ਉਹਨਾਂ ਦੀ ਚਾਚੀ ਵੀ ਆ, ਉਹਨਾਂ ਕੋਲ ਵੀ ਪੁੱਛਦੇ ਆ ਕਿ ਪਾਕਿਸਤਾਨ 'ਚ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਹਾਂਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਠੀਕ ਆ। ਕਿੱਦਾਂ ਲੱਗਾ ਫਿਰ ਪਾਕਿਸਤਾਨ ਆ ਕੇ? ਪਾਕਿਸਤਾਨ ਬਹੁਤ ਵਧੀਆ ਲੱਗਿਆ ਸਾਨੂੰ। ਅੱਛਾ। ਤੇ ਬਾਕੀ ਸਾਨੂੰ ਚਾਹਨਾ ਸੀਗੀ ਆਪਣੇ ਭੈਣ ਭਰਾਵਾਂ ਨੂੰ ਦੇਖੀਏ ਅਸੀਂ। ਹਾਂ ਤੇ ਵੀ ਹੁਣ ਜਿੱਦਣ ਦੇ ਆਏ ਆ ਸਾਨੂੰ ਸਾਰੇ ਭੈਣ ਭਰਾ ਮਿਲ ਗਏ ਆ ਤੇ ਵਧੀਆ ਲੱਗਦਾ ਆ। ਇਦਾਂ ਸਾਰਿਆਂ ਦੀ ਜੋ ਜਾਣ ਪਛਾਣ ਪਿਛਲੀ ਹੋ ਗਈ ਆ। ਸਾਡੇ ਤਾਏ ਦੇ ਜਿੱਦਾਂ ਪੁੱਤ ਇੱਧਰ, ਸਾਡੇ ਤਾਏ ਦੇ ਪੁੱਤ ਸੀਗੇ ਇੱਧਰ ਸਾਨੂੰ, ਜਿਨ੍ਹਾਂ ਨੇ ਹੁਣ ਬੁਲਾਇਆ ਆਪਣੇ ਘਰੇ। ਅੱਛਾ, ਭਰਾ ਹੀ ਲੱਗਦੇ ਸੀ। ਹਾਂਜੀ ਭਰਾ ਹੀ ਲੱਗਦੇ ਆ। ਉਹਨਾਂ ਦੇ ਬੇਟੇ ਦੀ ਸ਼ਾਦੀ ਆ, ਸ਼ਾਦੀ ਦੇਖਣ ਆਏ ਆ। ਬੜੀ ਖੁਸ਼ਕਿਸਮਤੀ ਹੈ ਜੀ ਤੁਹਾਡੀ। ਹਾਂਜੀ। ਤੇ ਬਾਕੀ ਇੰਡੀਆ ਦੇ ਵਿੱਚ ਸਾਡਾ ਜਿੱਦਾਂ ਬਾਪ ਰਹਿ ਗਿਆ ਸੀਗਾ ਇਕੱਲਾ ਸਾਡੇ ਬਾਬੇ ਦੇ ਨਾਲ, ਤੇ ਜਿੱਥੇ ਇੱਕ ਇੱਕ ਘਰ ਸੀਗਾ, ਫਿਰ ਚਲੋ ਅੱਲਾਹ ਤਾਲਾ ਨੇ ਸਾਡਾ ਵਾਅਦਾ ਕਰ ਦਿੱਤਾ। 4 ਭਰਾ ਸੀਗੇ ਮੇਰੇ, ਤੇ ਉਧਰ 4 ਚਲੋ ਘਰ ਬਣ ਗਏ ਹੁਣ। ਠੀਕ ਹੈ। ਤੇ ਸਾਡਾ ਕਾਲਮਾ ਪਿੰਡ ਆ। ਅੱਛਾ ਜੀ। ਕਰਤਾਰਪੁਰ ਦੇ ਲਾਗੇ। ਅੱਛਾ, ਕਰਤਾਰਪੁਰ ਦੇ ਲਾਗੇ ਕਾਲਮਾ ਪਿੰਡ ਆ। ਹਾਂਜੀ। ਅੱਛਾ। ਤੇ ਜਲੰਧਰ ਦਾ ਜ਼ਿਲ੍ਹਾ ਲੱਗਦਾ। ਹਾਂ ਹਾਂ ਹਾਂ। ਤੇ ਬਾਕੀ ਭੈਣਾਂ ਭਰਾ ਸਾਰੇ ਵੀ ਅਸੀਂ ਥਾਂ ਥਾਂ। ਨਹੀਂ, ਇੱਕ ਤਾਂ ਕਰਤਾਰਪੁਰ ਆ ਨਹੀਂ ਜੀ, ਉਹ ਉਧਰ ਆ ਕਾਲਮਾ ਕਰਤਾਰਪੁਰ। ਹਾਂ, ਜਲੰਧਰ ਦੇ ਜ਼ਿਲ੍ਹੇ ਦੇ ਵਿੱਚ ਆ। ਹਾਂਜੀ। ਠੀਕ ਆ। ਤੇ ਬਾਕੀ ਚਲੋ ਸਾਡਾ ਬਾਪ ਤਾਂ ਨਹੀਂ ਇੱਧਰ ਆ ਸਕਿਆ, ਮਾਈ ਸਾਡੀ ਹਜੇ ਹੈਗੀ ਆ। ਅੱਛਾ। ਉਹ ਸਾਨੂੰ ਜਾਣੀ ਕਹਿੰਦੀ ਰਹਿੰਦੀ, ਦੱਸਦੀ ਆ ਪਿਛਲੇ ਬੰਦਿਆਂ ਦਾ ਨਾਂ, ਸਾਡੇ ਤਾਈਆਂ ਦੇ ਨਾਂ ਦੱਸਦੀ ਆ, ਤਾਇਆਂ ਦੇ ਦੱਸਦੀ ਆ। ਤੇ ਅਸੀਂ ਵਿਚਾਰੇ ਆਪ ਤਾਂ ਦੇਖੇ ਨਹੀਂ ਨਾ, ਸਾਡੇ ਤਾਏ ਸਾਨੂੰ ਮਿਲੇ ਨਾ ਤਾਈਆਂ ਹੀ ਮਿਲੀਆਂ। ਤੇ ਉਹਨਾਂ ਦੇ ਬੇਟੇ ਹੈਗੇ ਆ, ਬੇਟੀਆਂ ਹੈਗੀਆਂ ਉਹਨਾਂ ਦੀਆਂ, ਸਾਡੇ ਉਹ ਭੈਣ ਭਰਾ ਆ। ਤੇ ਬਹੁਤ ਜਾਣੀ ਖੁਸ਼ੀ ਹੋਈ ਸਾਨੂੰ ਹੁਣ ਉਹਨਾਂ ਦੇ। ਪਹਿਲੀ ਦਫਾ ਹੀ ਆਏ ਹੋ? ਨਹੀਂ, ਅਸੀਂ ਪਿਛਲੇ ਸਾਲ ਵੀ ਆਏ ਸੀਗੇ। ਪਿਛਲੇ ਸਾਲ ਵੀ ਆਏ? ਹਾਂਜੀ, ਇਹ 10ਵੀਂ ਮਹੀਨੇ ਸਾਡਾ ਫੇਰ ਵੀਜ਼ਾ ਲੱਗ ਗਿਆ ਮੁੜ ਕੇ। ਬੜੀ ਗੱਲ ਆ ਜੀ। ਤੇ ਤਾਂ ਪਹਿਲੀ ਵਾਰ ਨਹੀਂ ਲੱਗਣ ਡਿਆ ਲੋਕਾਂ ਨੂੰ। ਅੱਲਾਹ ਤਾਲਾ ਦੀ ਬਹੁਤ ਰਹਿਮਤ ਹੋਈ ਆ। ਤੇ ਬਾਕੀ ਇੰਨਾ ਸਾਡਾ ਜਾਣੀ ਇੱਧਰ ਲੋਕਾਂ ਨੇ ਚਾਅ ਕੀਤਾ, ਸਾਰਿਆਂ ਨੇ ਜ਼ਿਆਦਾ ਹੀ ਵੀ ਜਿਨ੍ਹਾਂ ਨੂੰ ਪਤਾ ਲੱਗਾ ਆ ਤੇ ਉਹ ਇਦਾਂ ਸਾਨਾ ਵੀ ਸਾਡਾ ਖਿਆਲ ਕਰਦੇ ਆ ਬਹੁਤ ਜ਼ਿਆਦਾ। ਤੇ ਬਾਕੀ ਹੁਣ ਤੁਸੀਂ ਬਾਜ਼ਾਰੋਂ ਆਏ ਆ ਸ਼ਾਪਿੰਗ ਕਰਕੇ, ਤੇ ਤੁਹਾਨੂੰ ਕਿਸੇ ਨੇ ਪਛਾਣਿਆ ਨਹੀਂ ਵੀ ਪਾਕਿਸਤਾਨੀ ਆ ਜਾਂ ਇੰਡੀਅਨ ਆ? ਪਛਾਣ ਲੈਂਦੇ ਆ। ਅੱਛਾ। ਹਾਂਜੀ, ਕਿੱਦਾਂ ਪਛਾਣਦੇ ਆ? ਪਛਾਣ ਲੈਂਦੇ ਆ, ਉਹ ਕੱਪੜਿਆਂ ਤੋਂ ਦੇਖ ਲੈਂਦੇ ਆ ਅੱਛਾ ਅੱਛਾ ਅੱਛਾ। ਵੀ ਇਹ ਇੰਡੀਆ ਚ ਆਏ ਆ। ਪੁੱਛਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਆ, ਕਿੱਥੋਂ ਆ। ਫਿਰ ਕਿਤੇ ਦੱਸਿਆ ਵੀ ਜਾਂਦਾ ਆ, ਕਿਤੇ ਵੀ ਨਹੀਂ ਵੀ ਦੱਸ ਹੁੰਦਾ ਕਈ ਦਾ। ਹਾਂਜੀ। ਨਹੀਂ, ਫਿਰ ਕੋਈ ਰੈਤ ਰੂਤ ਵੀ ਕੀਤੀ ਜੋ ਦੱਸਿਆ ਵੀ ਇੰਡੀਆ ਚੋਂ ਆਏ ਆ? ਰਵਾਇਤ ਫਿਰ ਅਗਲੇ ਆਪੋ ਆਪਣਾ ਹਿਸਾਬ ਕਿਤਾਬ ਦੇਖਦੇ ਆ। ਅਗਲਿਆਂ ਨੇ ਬਚਤ ਦੇਖਣੀ ਆਪਣੀ। ਬਚਤ ਤਾਂ ਚਲੋ ਲੈਣੀ ਹੈ, ਮੈਂ ਫਿਰ ਵੀ ਖਿਆਲ ਤਾਂ ਕਰਦੇ ਆ ਨਾ। ਤੇ ਪਰ ਉਧਰ ਵਾਲਾ ਹਿਸਾਬ ਹੀ ਆ। ਅੱਛਾ। ਜਿਹੜੀ ਉਧਰ ਸਾਨੂੰ 100 ਦੀ ਚੀਜ਼ ਮਿਲਦੀ, ਇੱਧਰ 200 ਦੀ ਮਿਲਦੀ ਆ। ਉਹਨੇ ਸਾਡੇ ਪੈਸੇ ਇੱਧਰ ਵੱਧ ਜਾਂਦੇ ਆ। ਹਾਂ, ਜੋ ਫਿਰ ਕਰੰਸੀ ਦਾ ਫਰਕ। ਹਾਂਜੀ ਹਾਂਜੀ। ਤੇ ਇੱਕੋ ਜਿਹਾ ਹਿਸਾਬ ਆ ਦੋਵੇਂ ਪਾਸੇ। ਉਦੋਂ ਜਾਣੀ ਸਾਡਾ ਚਾਅ ਬਹੁਤ ਕੀਤਾ ਸਾਰਿਆਂ ਨੇ। ਸਾਰਿਆਂ ਨੇ। ਹਾਂਜੀ। ਰੋਟੀਆਂ ਵਰਜਦੇ ਹੋਣੇ ਵੀ ਆ ਸਾਡੇ ਵੱਲ ਖਾਣੀ ਹੈ। ਬਹੁਤ ਦਾਵਤਾਂ ਵਰਤਦੇ ਆ। ਅਸੀਂ ਅੱਗੇ ਅਸੀਂ ਰਹਿ ਕੇ ਗਏ ਆ, ਉਦੋਂ ਵੀ ਦਾਵਤਾਂ ਖਾਂਦਿਆਂ ਨੂੰ ਸਾਨੂੰ ਮਹੀਨਾ। ਹਾਂਜੀ। ਤੇ ਦੁਪਹਿਰ ਦੀ ਕਹਿੰਦੇ ਆ ਜੀ ਇੱਕ ਘਰ ਆ, ਤੇ ਸ਼ਾਮ ਦੀ ਇੱਕ ਘਰ ਆ। ਵੀ ਯਾਨੀ
ਮੌਜਾਂ ਹੀ ਲੱਗੀਆਂ ਆ ਜੀ। ਮੇਲਾ ਹੀ ਲੱਗਾ ਰਹਿੰਦਾ ਜਿੱਥੇ ਅਸੀਂ ਜਾਂਦੇ ਹਾਂ। ਇੰਨਾ ਪਰਿਵਾਰ ਸਾਡਾ ਆਪਣਾ ਹੁੰਦਾ ਆ ਤੇ ਇੰਨਾ ਸਾਨੂੰ ਖੁਸ਼ੀ ਹੁੰਦੀ ਆ ਬਹੁਤ ਜ਼ਿਆਦੀ। ਅਸੀਂ ਕਹਿੰਦਾ ਅਸੀਂ ਉਧਰ ਕੱਲੇ ਕੱਲੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਕੱਲੇ ਆ, ਸਾਡੇ ਉਧਰ ਵੀ ਪਾਕਿਸਤਾਨ ਆ, ਅਸੀਂ ਦੇਖੇ ਨਹੀਂ ਤੇ ਹੁਣ ਆ ਕੇ ਦੇਖ ਵੀ ਲਏ ਆ ਤੇ ਬਹੁਤ ਅੱਲਾਹ ਤਾਲਾ ਦੀ ਰਹਿਮਤ ਜੋ ਡਰ ਪਾਇਆ ਸੀ ਉਹ ਤਾਂ ਹੈ ਨਹੀਂ। ਡਰ ਪਹਿਲਾਂ ਬਹੁਤ ਸੀਗਾ ਸਾਨੂੰ, ਅਸੀਂ ਕਿਹਾ ਅਸੀਂ ਮਿਲ ਨਹੀਂ ਸਕਦੇ ਉਹਨਾਂ ਨੂੰ ਜਾਂ ਕਿੱਦਾਂ, ਤੇ ਹੁਣ ਨਹੀਂ, ਮੁਲਕ ਦੇ ਬਾਰੇ ਡਰ ਪਾਇਆ ਸੀ, ਉੱਥੇ ਜਾਂਦੇ ਆ ਬੰਦੇ ਨੂੰ ਐਂ ਕਰ ਦਿੰਦੇ ਨਹੀਂ ਆ। ਕੁਛ ਨਹੀਂ ਕਰਦੇ, ਬਹੁਤ ਵਧੀਆ ਜਾਨੀ ਕਿ ਇੱਧਰਲਾ ਸਾਰਿਆਂ ਦਾ ਹੀ ਵਰਤਾਰਾ ਆ। ਸਾਨੂੰ ਉੱਧਰਲਿਆਂ ਬਾਰੇ ਵੀ ਪੁੱਛਦੇ ਆ ਵੀ ਤੁਸੀਂ ਕਿੱਦਾਂ ਰਹਿੰਦੇ ਉਹਨਾਂ ਦੇ ਵਿੱਚ। ਵੀ ਸਾਡੇ ਲਾਗੇ ਹੁਣ ਖੱਤਰੀਆਂ ਮਹਾਜਨਾਂ ਦੇ ਘਰ ਵੀ ਹੈਗੇ ਆ ਅੱਛਾ ਜੀ। ਤੇ ਸਿੱਖਾਂ ਦੇ ਵਿੱਚ ਰਹਿੰਦੇ ਆ, ਉਹ ਵੀ ਸਾਡਾ ਐਂ ਨਾ ਹੀ ਮਿਲ ਵਰਤਾਵਾ ਭੈਣ ਭਰਾਵਾਂ ਵਾਂਗੂ ਆ। ਅਸੀਂ ਉਹਨਾਂ ਦੀ ਸ਼ਾਦੀਆਂ 'ਚ ਜਾਂਦੇ ਆਉਂਦੇ ਆ, ਉਹ ਸਾਡੇ ਆਉਂਦੇ ਆ ਤੇ ਜਾਣੀ ਸਾਨੂੰ ਇੰਨਾ ਕੱਲ ਮਾਲੂਮ ਵੀ ਨਹੀਂ ਹੋਇਆ। ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹਨਾਂ 'ਚ ਰਹਿੰਦੇ ਆ। ਆਪਣੇ ਵਸੇਬ ਤਰਾਈਆਂ ਜਾਣੀ ਜਿੱਦਾਂ ਸ਼ਰੀਕਾ ਕਬੀਲਾ ਗਮੀ ਖੁਸ਼ੀ ਦੇ ਨਾਲ ਹੁੰਦਾ, ਇਦਾਂ ਹੀ ਉਹ ਹੁੰਦੇ ਆ। ਠੀਕ ਹੈ, ਇਦਾਂ ਹੀ। ਅੱਛਾ, ਕੁਰਬਾਨੀ ਦਾ ਕੀ ਇਸ਼ੂ ਹੁੰਦਾ ਉੱਥੇ? ਕੁਰਬਾਨੀ ਦੇ ਜੋ ਤੁਸੀਂ ਕਰਦੇ ਆ ਉਹ ਆਉਂਦੇ ਹੁੰਦੇ ਆ? ਹਾਂਜੀ, ਕੁਰਬਾਨੀ ਜਦੋਂ ਅਸੀਂ ਕਰਦੇ ਆ, ਬਾਕੀ ਆਪਣੇ ਸਾਡੇ ਰਿਸ਼ਤੇਦਾਰ ਵੀ ਉਦੋਂ ਦਾ ਕਾਫੀ ਹੋ ਜਾਂਦੇ ਆ ਤੇ ਫਿਰ ਵੀ ਆਂਢ ਗੁਆਂਢ ਵੀ ਅਸੀਂ ਜਿਹਨੂੰ ਕਹੀਏ ਜਿਹੜੇ ਜਿਹੜੇ ਚਾਹਨਾ ਜਿਨ੍ਹਾਂ ਨੂੰ ਹੈਗੀ ਆ ਉਹ ਆਈ ਜਾਂਦੇ ਆ। ਤੇ ਸੁਰਖਪੁਰ ਆ ਪਿੰਡ ਸਾਡਾ, ਕਪੂਰਥਲੇ ਦੇ ਜ਼ਿਲ੍ਹੇ ਵਿੱਚ। ਕਪੂਰਥਲਾ ਪਤਾ ਨਹੀਂ ਜ਼ਿਲ੍ਹਾ ਲੱਗਦਾ ਜਾਂ ਜ਼ਿਲ੍ਹਾ ਹੀ ਆ। ਪਹਿਲੇ ਰਿਆਸਤ ਹੁੰਦੀ ਸੀ, ਹਾਂਜੀ। ਜ਼ਿਲ੍ਹੇ ਦਾ ਦਰਜਾ ਮਿਲ ਗਿਆ। ਤੇ ਉਹ ਤੇ ਬਾਕੀ ਚਲੋ ਕੁਰਬਾਨੀਆਂ ਸਾਡੇ ਹੁੰਦੀਆਂ 20-25 ਘਰ ਆ ਸਾਡੇ ਪਿੰਡ ਮੁਸਲਮਾਨਾਂ ਦੇ। ਨਹੀਂ, ਤੁਹਾਨੂੰ ਫਿਰ ਰਿਸ਼ਤੇਦਾਰੀਆਂ ਕਰਨ 'ਚ ਕੋਈ ਖਿਆਈ ਨਹੀਂ ਹੁੰਦੀ ਹੈਗੀ ਵੀ 20-25 ਘਰ ਆ ਜਾ, ਕਿਉਂਕਿ ਇੰਨੀ ਤਾਦਾਦ ਵਿੱਚ ਉੱਥੇ ਮੁਸਲਮਾਨ ਔਰ ਉਹ ਵੀ ਗੁੱਜਰ ਹੋਣੇ, ਇਹ ਬੜਾ ਔਖਾ ਹੋ ਜਾਂਦਾ ਆ। ਹੈ ਤਾਂ ਇਦਾਂ ਹੀ ਆ, ਸਾਡੇ ਗੁੱਜਰਾਂ ਦੇ ਘਰ ਜਿੱਦਾਂ ਹੈਗੇ ਆ ਤੇ 10 ਕੁ ਗੁੱਜਰਾਂ ਦੇ ਘਰ ਆ, ਬਾਕੀ ਭਰਾਈਆਂ ਦੇ ਵੀ ਹੈਗੇ ਆ। ਇਹ ਨਾ ਮਤਲਬ ਬਰਾਦਰੀ ਤੋਂ ਬਾਹਰ ਤਾਂ ਨਹੀਂ ਕਰਦੇ ਹੈਗੇ? ਨਹੀਂ, ਹਜੇ ਨਹੀਂ ਕੀਤੀ ਜਿੱਦਾਂ। ਹਾਂਜੀ, ਤੇ ਜੇ ਕੀ ਨਹੀਂ ਜਾਂਦੀ ਇਹ ਗੱਲ ਕੋਈ, ਜੇ ਭਲਕ ਨੂੰ ਕਰਨੀ ਵੀ ਪੈ ਜਵੇ ਰਿਸ਼ਤੇਦਾਰੀ ਜਿੱਦਾਂ ਹੈ। ਹਾਂ, ਰਿਸ਼ਤਾ ਮੁਨਾਸਿਬ ਮਿਲਦਾ ਹੋਵੇ ਤਾਂ ਕੋਈ ਹਰਜ ਵੀ ਨਹੀਂ ਹੋ ਹੈਗਾ। ਸਕਦਾ ਹੈ। ਤੇ ਬਾਕੀ ਅਜੇ ਤਾਂ ਮਲੇਰਕੋਟਲੇ ਵਾਲੇ ਆ ਸਾਡੇ, ਉਧਰ ਹੁਣ ਕੁੜੀਆਂ ਗਾਂ ਵਿਆਹੀਆਂ ਗਈਆਂ। ਅੱਛਾ, ਜਾਣੀ ਪਹਿਲੋਂ ਬਹੁਤ ਇਦਾਂ। ਮਲੇਰਕੋਟਲਾ ਤਾਂ ਕਹਿੰਦੇ ਜੀ ਅੱਜ ਵੀ ਉੱਥੇ ਬੜੇ ਭਾਈਚਾਰੇ ਨਾਲ ਲੋਕ ਰਹਿੰਦੇ ਆ। ਹਾਂਜੀ, 3 ਭਤੀਜੀਆਂ ਮੇਰੀਆਂ ਉਧਰ ਵਿਆਹੀਆਂ ਆ। ਭਤੀਜਾ ਉਧਰ, 2 ਭਤੀਜੇ ਵਿਆਹੇ ਆ। ਕਹਿੰਦੇ ਉਹਨੂੰ। ਅੱਛਾ ਜੀ। ਤੇ ਬਹੁਤ ਵਧੀਆ ਮਾਹੌਲ ਉਧਰ ਵੀ। ਅੱਛਾ ਜੀ। ਉਧਰ ਵੀ ਜਾਂਦੇ ਆਉਂਦੇ ਰਹੀਦਾ ਹੈ। ਹੁਣ ਕੁੜੀਆਂ ਦੇ ਜਿਹਦੇ ਜਾਈਦਾ, ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਉਧਰਲਾ ਤੇ ਅਸੀਂ ਇੱਧਰਲਾ ਹੀ ਅਸੀਂ ਕਹਿਣਾ ਇੰਨੇ ਕੀ ਘਰ ਆ ਜਿੰਨੇ ਕੁ ਅਸੀਂ ਇੱਥੇ ਆ। ਤੇ ਹੁਣ ਤਾਂ ਦੂਰ ਤੱਕ ਬਾਬਾ ਹੀ ਹੋਣੇ ਆ। ਮਲੇਰਕੋਟਲੇ। ਹਾਂਜੀ, ਉੱਥੇ ਇਦਾਂ ਹੀ ਆ, ਇੱਥੇ ਵਾਂਗੂ ਹੀ ਆ, ਜਿੱਦਾਂ ਪਾਕਿਸਤਾਨ ਵਿੱਚ ਆ ਇਦਾਂ ਹੀ ਉੱਥੇ ਆ। ਅੱਛਾ ਜੀ, ਤੁਹਾਨੂੰ ਫਿਰ ਕਿੱਦਾਂ ਲੱਗਾ ਪਾਕਿਸਤਾਨ ਆ ਕੇ? ਅਸਲਾਮ ਵਾਲੇਕੁਮ ਜੀ। ਸਾਨੂੰ ਬਹੁਤ ਵਧੀਆ ਭਾਜੀ ਲੱਗਾ। ਪਹਿਲੀ ਵਾਰੀ ਆਏ ਹੋ? ਨਹੀਂ, ਮੈਂ ਦੂਜੀ ਵਾਰੀ ਆਈ। ਵਾਰੀ ਆਏ। ਹਾਂਜੀ, ਦੂਜੀ ਵਾਰੀ ਆਈ। ਦੱਸੋ ਆਪਣੀ ਗੱਲਬਾਤ ਕੋਈ ਖਾਸ ਰਾਤ। ਮੈਨੂੰ ਮਤਲਬ ਬਹੁਤ ਚਾਹਨਾ ਸੀ ਤੇ ਮੈਂ ਆਪਣੇ ਨਾਨਕਿਆਂ ਨੂੰ, ਮਾਮਿਆਂ ਨੂੰ ਮਿਲਾਂ। ਹਾਂ ਹਾਂ। ਮੇਰਾ ਮਾਮਾ ਇੱਕੋ ਹੀ ਰਹਿੰਦਾ ਸੀਗਾ ਇੱਥੇ। ਅੱਛਾ। ਦੂਜੇ ਜਿਹੜੇ ਪਹਿਲੋਂ ਫੌਤ ਹੋ ਗਏ ਸੀਗੇ ਤੇ ਫਿਰ ਮੈਂ ਉਹਨੂੰ ਮਿਲੀ ਆਣ ਕੇ ਜਦੋਂ, ਤੇ ਚਲੋ ਮੈਨੂੰ ਮਿਲਿਆ ਤੇ ਮੇਰੇ ਜਾਣ ਤੋਂ ਬਾਅਦ ਉਹ ਫਿਰ ਫੌਤ ਹੋ ਗਿਆ। ਮੈਨੂੰ ਇਹ ਚਾਹਨਾ ਸੀ ਕਿ ਮੈਂ ਆਪਣੇ ਮਾਮਾ ਦੇਖ ਲਵਾਂ ਇੱਕ ਵਾਰੀ। ਰੱਬ ਨੇ ਤੁਹਾਡੀ ਖਾਸ਼ ਪੂਰੀ ਕਰ ਦਿੱਤੀ। ਹਾਂਜੀ, ਮੇਰੇ 3 ਮਾਮੇ ਸੀ, ਉਹ ਉਧਰ ਸੀਗੇ ਤੇ 3 ਭਰਾ ਇਹ ਸੀਗੇ, ਇਹਨਾਂ ਦੇ ਬਾਪ ਜਿਹੜੇ ਸੀਗੇ। ਅੱਛਾ, ਹਾਂਜੀ, ਸਾਰੇ ਇੱਕੋ ਹੀ ਆਏ ਪਿੱਛੇ। ਕੋਈ ਲਾਣਾ ਜੀ ਸਾਰਾ। ਸਾਰਾ ਇੱਕੋ ਹੀ ਆ। ਹਾਂਜੀ, ਤੇ ਇਹ ਮੈਨੂੰ ਬਹੁਤ ਖੁਆਇਸ਼ ਸੀ, ਮੈਂ ਉਹਨਾਂ ਨੂੰ ਮਿਲੀ ਮਾਮੇ ਆਪਣੇ ਨੂੰ। ਚਲੋ ਮੈਨੂੰ ਪਿਆਰ ਦਿੱਤਾ ਮਾਂ ਵਾਲਾ ਹੀ। ਕਹਿੰਦੇ ਨੇ ਮਾਮਾ ਤੇ ਮਾਂ ਇੱਕੋ ਹੀ ਹੁੰਦੀ। 2 ਵਾਰੀ ਮਾਮਾ ਗਈ ਤਾਂ ਫਿਰ ਮਾਮਾ ਬਣ। ਮਾਮਾ ਬਣ ਜਾਂਦਾ ਆ। ਤੇ ਉਹਨਾਂ ਨੂੰ ਮਿਲੀ, ਚਲੋ ਮਗਰੋਂ ਫੌਤ ਹੋ ਗਏ। ਰੱਬ ਨੇ ਜੋ ਹੁਕਮ ਅੱਲਾ ਦਾ। ਹਾਂਜੀ, ਉਹ ਤਾਂ ਫਿਰ ਜਿਹੜਾ ਬੰਦਾ ਦੁਨੀਆ ਤੇ ਆਇਆ ਉਹਨੇ ਆਖਰ ਜਾਣਾ ਹੀ ਆ। ਇਹਨਾਂ ਨਾਲ ਪਿਆਰ ਜ਼ਿਆਦਾ ਪੈ ਗਿਆ, ਆਪਣੇ ਭਰਾਵਾਂ ਨਾਲ, ਮਾਮੇ ਦੇ ਪੁੱਤਾਂ ਨਾਲ। ਤੇ ਇਹ ਆਉਂਦੇ, ਫੋਨ ਆਉਂਦੇ ਜਾਂਦੇ ਰਹਿੰਦੇ ਆ, ਸੁੱਖ ਸਾਂਦ ਮਿਲਦੀ ਰਹਿੰਦੀ ਆ। ਤੁਹਾਨੂੰ ਕੋਈ ਓਪਰਾ ਤਾਂ ਨਹੀਂ ਲੱਗਾ? ਨਹੀਂ, ਸਾਨੂੰ ਕੋਈ ਉਪਰਾ ਨਹੀਂਗਾ। ਨਹੀਂ ਜੀ, ਵਧੀਆ ਲੱਗਾ। ਅਸੀਂ ਆਪਣੇ 'ਚ ਬੈਠੇ ਆ, ਸਾਨੂੰ ਉਪਰਾ ਕੀ ਲੱਗਣਾ ਸੀ। ਨਹੀਂ, ਮਤਲਬ ਇਹ ਹੁੰਦਾ ਨਾ ਵੀ ਇੱਕ ਦੂਸਰਾ ਮੁਲਕ ਆਏ ਆ ਆਪਾਂ, ਬੇਸ਼ੱਕ ਆਪਣੇ 'ਚ ਹੀ ਆਏ ਆ। ਨਹੀਂ ਜੀ, ਆਪਣਾ ਸਾਨੂੰ ਸਾਰਾ ਆਪਣੇ ਲੱਗਾ, ਕੋਈ ਉਪਰਾ ਨਹੀਂ ਲੱਗਾ। ਕੀ ਪੈਗਾਮ ਦੇਣਾ ਚਾਹੁੰਦੇ ਹੋ ਦੋਵਾਂ ਮੁਲਕਾਂ ਦੀ ਆਵਾਮ ਨੂੰ, ਜਾਂ ਜਿਹੜੇ ਤੁਹਾਨੂੰ ਲੋਕ ਸੁਣ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆ ਵੀ ਗਾਂ ਵਾਸਤੇ ਵੀ ਇਦਾਂ ਵੀ ਜੇ ਉਧਰ ਉਧਰ ਹੀ ਮਿਲਣੇ ਚਾਹੀਦੇ ਆ। ਜਿੱਦਾਂ ਹੁਣ ਸਾਡਾ ਦਿਲ ਕੀਤਾ ਇੱਧਰ ਆਉਣ ਨੂੰ, ਅਸੀਂ ਆਪਣੇ ਭੈਣ ਭਰਾ ਦੇਖ ਲਏ ਆ ਤੇ ਜੇ ਹੁਣ ਇਹ ਵੀ ਤੜਫਦੇ ਆ ਵੀ ਅਸੀਂ ਉਧਰਲਿਆਂ ਨੂੰ ਦੇਖੀਏ, ਇੱਧਰਲਿਆਂ ਨੂੰ ਵੀਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਸਾਡੇ ਭੈਣ ਭਰਾਵਾਂ ਨੂੰ। ਇਹ ਵੀ ਆਪਣਾ ਇੰਡੀਆ ਦੇਖਣ ਚੱਲੋ, ਜੇ ਇਹਨਾਂ ਨੇ ਪਹਿਲੋਂ ਨਹੀਂ ਜਾ ਸਕੇ ਤਾਂ ਹੁਣ ਹੀ ਕਿਤੇ। ਜਿੱਦਾਂ ਆਪਣਾ ਹੁਣ ਪ੍ਰਧਾਨ ਮੰਤਰੀ ਇੱਧਰਲਾ ਵੀ ਸੁਣਦੇ ਆ, ਬਹੁਤ ਚੰਗਾ ਆ। ਹਾਂ ਬਹੁਤ ਚੰਗਾ ਆ ਤੇ ਉਹ ਕਰ ਸਕਦੇ ਆ ਇੰਨੀ ਗੱਲ। ਜੇ ਉਹ ਕਰਦੇ ਤਾਂ ਉਹਨਾਂ ਵਾਸਤੇ ਕੋਈ ਮੁਸ਼ਕਲ ਨਹੀਂ ਹੈਗੀ। ਚੱਲਦਾ ਸਾਡਾ ਤੇ ਇਹੋ ਪੈਗਾਮ ਹੈ, ਇਹੋ ਖੁਦਾਗੜੀ ਦੁਆਵਾਂ ਹੈ। ਇਹ ਜੋ ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ,
ਅੱਗੇ ਵੀ ਇੱਕ ਹੀ ਸੀ, ਹੁਣ ਵੀ ਇੱਕ ਹੀ ਆ। ਮਾਸ਼ਾਅੱਲਾ ਸਾਨੂੰ ਆਉਣੀ ਜਾਣੀ ਸਾਡੀ ਆਸਾਨ ਹੋ ਜਾਵੇ। ਆ ਜਿਹੜੇ ਭਰਾ ਜਿਹੜੇ ਵਿਛੜੇ ਹੋਏ ਆ, ਅਸੀਂ ਰੋਂਦੇ ਕਲਾਉਂਦੇ ਆ ਰਿਸ਼ਤੇਦਾਰਾਂ ਨੂੰ। ਜਿੱਦਣ ਸਾਡੀ ਕੋਈ ਧੀ ਪੁੱਤਰ ਦਾ ਵਿਆਹ ਸ਼ਾਦੀ ਹੁੰਦਾ ਨਾ, ਇਹਨਾਂ ਅਸਲੀਤਾਂ ਨੂੰ ਅਸੀਂ ਰੋਂਦੇ, ਸਾਨੂੰ ਘਸੀਆਂ ਪੈਂਦੀਆਂ, ਸਾਡੇ ਉਹ ਵੀ ਕੋਲ ਹੁੰਦੇ। ਅੱਜ ਸਾਨੂੰ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਬੁਲਾਇਆ, ਇਹਨਾਂ ਦਾ ਖੁਦਾ, ਇਹਨਾਂ ਦਾ ਦਿਲ, ਸਾਡਾ ਦਿਲ ਉਹ ਖੁਦਾ ਹੀ ਜਾਣਦਾ। ਕਿਸੇ ਦਾ ਦਿਲ ਰਾਜੀ ਕਰਨਾ ਬਹੁਤ ਵੱਡੀ ਚੀਜ਼ ਆ। ਉਹ ਜੇ ਕਿਸੇ ਦਾ ਹੋ ਜੇ ਤੇ ਅੱਲਾਹ ਤਾਲਾ ਰਹਿਮਤਾਂ ਨਾਜ਼ਿਲ ਹੋ ਜਾਂਦੀਆਂ ਉੱਥੇ। ਉਹ ਦੇਸ਼ ਦੇ ਵਿੱਚ ਉਹ ਇਲਾਕੇ 'ਚ ਰਹਿਮਤਾਂ ਨਾਜ਼ਿਲ ਹੁੰਦੀਆਂ, ਕਿਸੇ ਦਾ ਬੰਦੇ ਦਾ ਰੂਹ ਰਾਜੀ ਹੋ ਜੇ। ਤੇ ਅੱਜ ਦੇਖੋ ਸਾਨੂੰ ਅੱਜ ਤੋਂ ਸ਼ਾਦੀ ਚਾਲੂ ਆ ਮਾਸ਼ਾਅੱਲਾ, ਕਿਤੇ ਲਾਗੇ ਲਾਗੇ ਪਤਾ ਨਹੀਂ ਲੱਗਦਾ ਵੀਡੀਓ 'ਚ ਸਾਡੇ ਮਹਿਮਾਨ ਆਏ, ਸ਼ਾਦੀ ਤੇ ਆਏ। ਵੈਸੇ ਤਾਂ ਦੁਨੀਆ ਤੁਰੀ ਫਿਰੇ। ਆਉਣ ਵਾਲੇ ਪ੍ਰਾਹੁਣਿਆਂ ਨੂੰ ਬਹੁਤਾ ਇਹ ਵੀ ਹੋਣਾ ਵੀ ਅਸੀਂ ਇੰਡੀਆ ਤੋਂ ਆਇਆਂ ਨੂੰ ਵੀ ਮਿਲਣਾ ਆ। ਹਾਂਜੀ 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 ਬਿਲਕੁਲ ਬਿਲਕੁਲ। ਉਹ ਤਰ੍ਹਾਂ ਦੋ ਦਿਨ ਦਾ ਮੇਲਾ ਲੱਗਾ। ਅੱਛਾ, ਲਿਆਕਤਪੁਰੋਂ ਪ੍ਰਾਹੁਣੇ ਇਹਨਾਂ ਨੂੰ ਮਿਲਣ ਲਈ ਆ ਰਹੇ ਆ। ਠੀਕ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਜੀ ਤਾਂਦਲਿਆਂ ਵਾਲੇ, ਜਿੱਥੇ ਆਏ ਸੀ ਸਾਡੇ ਮਹਿਮਾਨ ਇੰਡੀਆ 'ਚੋਂ। ਇਹਨਾਂ ਨਾਲ ਗੱਲਬਾਤ ਕੀਤੀ ਆ, ਤੁਸੀਂ ਸੁਣੀ ਆ। ਉਮੀਦ ਹੈ ਤੁਹਾਨੂੰ ਅੱਛੀ ਲੱਗੇਗੀ। ਔਰ ਇਹ ਅਮਨ ਦੇ ਸਫੀਰ ਆ ਜੀ, ਜਿਨ੍ਹਾਂ ਦੀ ਗੱਲ ਦੇ ਵਿੱਚ ਬੜਾ ਵਜ਼ਨ ਹੋਣਾ ਆ। ਜੋ ਇਹਨਾਂ ਨੇ ਇੱਕ ਪਾਕਿਸਤਾਨ ਦੇ ਵਿੱਚ ਇਹਨਾਂ ਨਾਲ ਹੋਇਆ ਵਰਤਾਅ ਤੁਹਾਨੂੰ ਦੱਸਿਆ, ਜੋ ਇਹਨਾਂ ਨਾਲ ਲੋਕਾਂ ਨੇ ਮੁਹੱਬਤ ਕੀਤੀ ਆ, ਉਹ ਸਾਰੀ ਇਹਨਾਂ ਨੇ ਤੁਹਾਨੂੰ ਦੱਸੀ ਆ। ਪਾਕਿਸਤਾਨ ਆਉਣ ਵਾਲਾ ਕੋਈ ਵੀ ਮਹਿਮਾਨ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਆ, ਚਾਹੇ ਮੁਸਲਮਾਨ ਆ, ਪੰਜਾਬੀ ਲੋਕ ਇਸੇ ਤਰ੍ਹਾਂ ਉਹਨੂੰ ਪਿਆਰ ਕਰਦੇ ਆ ਔਰ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਇਨਸ਼ਾਅੱਲਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਮਹਿਮਾਨ ਦੇ ਨਾਲ, ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੋਏਗੀ ਜੀ। ਅੱਲਾ ਹਾਫਿਜ਼ ਜੀ।